ਜੇ ਕਹਿਣਾ ਹੋਏ ਕਿ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਚੋਂ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਹੈ। ਹਾਲਾਂਕਿ ਕਾਂਗਰਸ ਨੂੰ ਕਿਹਾ ਜਾਂਦਾ ਹੈ ਕਿ ਜੀ 1885 ਚ ਸਾਰੇ ਹੀਰੋਜ਼ ਨੇ ਬਣਾਈ, ਪਰ ਉਹ ਤਾਂ ਅੰਗਰੇਜ਼ ਸੀ, ਉਹਨਾਂ ਨੇ ਆਪਣੇ ਮਕਸਦ ਲਈ ਬਣਾਈ ਸੀ। ਜੇ ਸਿਰਫ ਤੇ ਸਿਰਫ ਲੋਕਲ ਲੈਵਲ ਦੇ ਉੱਤੇ ਕਿਸੇ ਪੋਲੀਟੀਕਲ ਪਾਰਟੀ ਦਾ ਜਨਮ ਹੋਇਆ ਔਰ ਸਭ ਤੋਂ ਪੁਰਾਣੀ ਹੈ ਤੇ ਅਕਾਲੀ ਦਲ ਹੈ। ਤੇ ਅਸੀਂ ਜਿਹੜੀ ਸਾਡੀ ਪਾਰਟੀ ਜਿਹਨੇ ਅੰਗਰੇਜ਼ਾਂ ਨੂੰ ਝੁਕਣ ਤੇ ਮਜਬੂਰ ਕੀਤਾ, ਉਹ ਚਾਬੀਆਂ ਦਾ ਮੋਰਚਾ ਹੋਏ ਜਾਂ ਬਾਅਦ ਦੇ ਵਿੱਚ ਲੱਗੇ ਮੋਰਚੇ ਹੋਣ, ਐਸਾ ਕੀ ਹੈ ਕਿ ਵੀ ਉਹ ਉੱਥੋਂ ਨਿਕਲ ਕੇ ਅਸੈਂਬਲੀ ਦੇ ਵਿੱਚ 3 ਸੀਟਾਂ ਤੱਕ ਸਿਮਟ ਗਿਆ। ਉਹ ਹਾਲਾਤ ਕਿ ਅਕਾਲੀ ਸਰਕਾਰ ਦੇ ਹੁੰਦਿਆਂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਵੀ, ਗੋਲੀ ਕਾਂਡ ਵੀ, ਔਰ ਕੋਈ ਜਿਨ੍ਹਾਂ ਨੇ ਪੂਰੀ ਇੱਕ ਜਨਰੇਸ਼ਨ ਸਾਡੀ ਮਾਰ ਮੁਕਾਈ, ਉਹਨਾਂ ਨੂੰ ਕੋਈ ਸਜ਼ਾ ਯਾਫਤਾ ਕਰਨ ਦੀ ਥਾਂ ਉਹਨਾਂ ਨੂੰ ਰਿਵਾਰਡ ਕੀਤਾ ਗਿਆ। ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਤੇ ਪ੍ਰਕਾਸ਼ ਸਿੰਘ ਬਾਦਲ ਔਰ ਉਹਦੇ ਕੋੜਮੇ ਨੇ ਕੀਤਾ। 5 ਸਦੀਆਂ ਦੇ ਇਤਿਹਾਸ 'ਚ ਕੋਈ ਵੀ ਐਸਾ ਬੰਦਾ ਸ਼ਾਇਦ ਨਹੀਂ ਹੈ ਜਿਹਨੇ ਇਕੱਲਾ ਇਹੀ ਨਹੀਂ ਵੀ ਸਿਆਸੀ ਤੌਰ ਤੇ ਉਹਨੇ ਬੌਣੇ ਬਣਾ ਕੇ ਸਿੱਖਾਂ ਨੂੰ RSS ਦੇ ਸਾਹਮਣੇ ਸੁੱਟ ਦਿੱਤਾ, ਸਿੱਖ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਅਕਾਲ ਤਖਤ ਦਾ ਹਾਲ ਕੀ ਕੀਤਾ, ਸ਼੍ਰੋਮਣੀ ਕਮੇਟੀ ਦਾ ਹਾਲ ਕੀ ਕੀਤਾ। ਜਿਹੜਾ ਪੰਥਕ ਏਜੰਡਾ ਜਾਂ ਸਿੱਖ ਏਜੰਡੇ ਦੀ ਗੱਲ ਸੀ ਉਹ ਕਿਤੇ ਨਾ ਕਿਤੇ ਫਰੰਟ ਬਰਨਰ ਤੇ ਸੀ। ਇਹਨਾਂ ਨੇ ਸਿੱਖੀ ਨਾਲੋਂ ਤੋੜਿਆ, ਸੰਸਥਾਵਾਂ ਤਬਾਹ ਕੀਤੀਆਂ, ਹੌਲੀ ਫਿਰ ਇਸ ਨੂੰ ਜਿਹੜੀ ਹੈ ਸਿਰਫ ਇੱਕ ਕਿਸਾਨ ਪਾਰਟੀ ਵਾਂਗ ਟਰੀਟ ਕਰਨਾ ਸ਼ੁਰੂ ਕੀਤਾ, ਫਿਰ ਉਹਦੇ ਨਾਲ ਵੀ ਕੰਪਰੋਮਾਈਜ਼ ਕਰਕੇ ਅਲਟੀਮੇਟਲੀ ਆਪਣੀ ਜਗੀਰ ਬਣਾ ਕੇ ਟੱਬਰ ਦੀ ਐਕਸਟੈਂਸ਼ਨ ਦੇ ਤੌਰ ਤੇ ਇਸਤੇਮਾਲ ਕੀਤਾ। ਜਦੋਂ ਅਕਾਲੀ ਲਫ਼ਜ਼ ਹੁੰਦਾ, ਅਕਾਲੀ ਫੂਲਾ ਸਿੰਘ ਦਾ ਕਿਰਦਾਰ ਸਾਹਮਣੇ ਆਉਂਦਾ ਹੈ ਤੇ ਅੱਜ ਇਹ ਕਿਸ ਕਿਸਮ ਦੇ ਸ਼ਰਾਬੀ, ਕਬਾਬੀ, ਡਰੱਗ ਸਮਗਲਰ, ਸੈਂਡ ਮਾਫੀਆ, ਚੋਰ, ਲੁੱਟ ਕੇ ਖਾ ਗਏ, ਘਟੀਆ ਕਿਰਦਾਰ, ਔਰ ਜਿਸ ਕਿਸਮ ਦੀ ਕੋਈ ਜਿਹੜੀ ਕਿੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਐਕਸਟੈਂਡਡ ਜਥੇਬੰਦੀ ਸੀ ਉਹਦੀ ਥਾਂ ਤੇ ਕਿਵੇਂ ਦੇ ਖੜੇ ਕੀਤੇ ਹੋਏ ਨੇ ਸਾਰੇ। ਔਰ ਈਵਨ ਗੈਂਗਸਟਰ ਕਲਚਰ ਦੇ ਵਿੱਚ ਵੀ ਇਹਨਾਂ ਦਾ ਵੱਡਾ ਰੋਲ ਹੈ। ਉਹ ਸਿਕੰਦਰ ਮਲੂਕੇ ਵਰਗੇ ਲੋਕ ਹੋਣ, ਦੂਜੇ ਹੋਣ, ਜਿਨ੍ਹਾਂ ਨੇ ਇਸ ਕਿਸਮ ਦੀ ਜਿਹੜੀ ਹੈ ਕਰਾਊਡ ਖੜੀ ਕਰਨੀ ਸ਼ੁਰੂ ਕੀਤੀ ਕਿ ਇਸ ਟੱਬਰ ਤੋਂ ਖਹਿੜਾ ਨਹੀਂ ਛੁੱਟਦਾ। ਪਾਰਟੀ ਦੀ ਇੱਕ ਆਪਣੀ ਲੈਗੇਸੀ ਹੈ ਔਰ ਜਿਹੜੇ ਸਚਾਰੇ ਸਿੱਖ ਨੇ ਉਹ ਦੁਖੀ ਨੇ। ਔਰ ਪੰਜਾਬ ਦੇ ਸੀਨ ਦੇ ਉੱਤੇ ਕਿਵੇਂ ਏਜੰਸੀਆਂ ਨੇ ਉਸ ਗੈਪ ਨੂੰ ਭਰਨ ਦੇ ਲਈ ਜਿਹੜੀ ਅਕਾਲੀ ਦਲ ਦੀ ਫੇਲਿਅਰ 'ਚੋਂ ਖੜਾ ਹੋਇਆ, ਉਹਨਾਂ ਨੇ BJP ਜਿਹਨੂੰ ਮਨਜ਼ੂਰ ਨਹੀਂ ਕੀਤਾ ਕਦੇ ਵੀ ਸਿੱਖਾਂ ਨੇ, ਉਹਦੀ ਥਾਂ ਤੇ ਉਹਨਾਂ ਨੇ ਲਿਆ ਕੇ ਬਾਣੀਆਂ ਦਿੱਲੀ ਦਾ ਕੇਜਰੀਵਾਲ ਆਮ ਆਦਮੀ ਪਾਰਟੀ ਖੜੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 14 ਦਸੰਬਰ 2023 ਪਹਿਲੀ ਪੋਹ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਔਰ ਮੈਂ ਤੁਹਾਡੇ ਕੋਲ ਮਾਫੀ ਮੰਗ ਲਾਂ ਕਿ ਮੈਂ ਕੱਲ੍ਹ ਗੈਰ ਹਾਜ਼ਰ ਸੀ ਔਰ ਮੇਰੀ ਹਾਜ਼ਰੀ ਲਵਾਈ ਹੈ ਅਮਰਵੀਰ ਸਿੰਘ ਜਰਾ ਨੇ। ਸੋ ਉਹਨਾਂ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੂੰ ਸ਼ੋਅ ਨੂੰ ਜਾਰੀ ਰੱਖਿਆ ਔਰ ਕੱਲ੍ਹ ਜਿਹੜੀ ਐਪੀਸੋਡ ਨੂੰ ਭਰਿਆ।
ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੀਰ ਹਰਦੀਪ ਸਿੰਘ ਜੀ ਹੋਰਾਂ ਵੱਲੋਂ। ਅੰਮ੍ਰਿਤਸਰ ਤੋਂ ਨੇ ਔਰ ਸੀਰੀਜ਼ ਕੈਲੀਫੋਰਨੀਆ 'ਚ ਰਹਿੰਦੇ ਨੇ। ਸੋ ਉਹਨਾਂ ਨੇ ਸਾਨੂੰ ਇੱਕ ਰੁਕਾ ਕਹਿ ਲਓ ਜਾਂ ਸੁਨੇਹਾ ਕਹਿ ਲਓ ਰਿਟਨ ਭੇਜਿਆ ਆਪਣੇ ਹੱਥਾਂ ਦੇ ਨਾਲ। ਸੋ ਇਹਨਾਂ ਨੇ ਲਿਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਫਤਿਹ ਪ੍ਰਵਾਨ ਕਰਨੀ ਜੀ। ਤੁਸੀਂ ਕੌਮ ਦਾ ਘਰ ਬਣਾਉਣ ਵਾਸਤੇ ਵਧੀਆ ਸੇਵਾ ਕਰ ਰਹੇ ਹੋ ਔਰ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ। ਔਰ ਉਹਨਾਂ ਨੇ ਲਿਖਿਆ, ਖਾਲਸਾ ਜ਼ਿੰਦਾਬਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ info@tv84.tv ਤੇ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੋਂਦ ਵਿੱਚ ਆਇਆ 103 ਸਾਲ ਹੋ ਗਏ ਨੇ ਔਰ ਕਦੇ ਕੁਰਬਾਨੀਆਂ ਅਤੇ ਸ਼ਹੀਦੀਆਂ ਲਈ ਜਾਣੇ ਜਾਣ ਵਾਲੇ ਅਕਾਲੀ ਅੱਜ ਕਿਸ ਕਦਰ ਜਿਹੜੇ ਨਿਗਰ ਗਏ ਨੇ, ਇਸ ਦਾ ਸਬੂਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੈ। ਸੋ ਉਸ ਵੱਲੋਂ ਅਕਾਲ ਤਖਤ ਸਾਹਿਬ ਤੇ ਸਜੇ ਦੀਵਾਨ ਵਿੱਚ ਮੰਗੀ ਗਈ ਆਪਣੇ ਗੁਨਾਹਾਂ ਦੀ ਮਾਫੀ ਕੀ ਕੋਈ ਮਾਇਨੇ ਰੱਖਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਦੀਪ ਸਿੰਘ, ਜਿਹੜੇ ਸੀਰੀਜ਼ ਇਹ ਮੋਡੈਸਟੋ ਦੇ ਨਾਲ ਲੱਗਦਾ ਹੈ, ਟਵਿਨ ਟਾਊਨ ਹੈ ਕੈਲੀਫੋਰਨੀਆ 'ਚ, ਉਹਨਾਂ ਨੇ ਜੋ ਤੁਸੀਂ ਉਹਨਾਂ ਦੀ ਲਿਖਤ ਵੀ ਪੜ੍ਹੀ ਔਰ ਜਿਵੇਂ ਮੈਂ ਕੱਲ੍ਹ ਕਿਹਾ ਸੀ ਕਿ ਸਾਡੇ TV84 ਦੇ ਦਾਇਰਾਕਾਰ 'ਚ ਇੱਕ ਤਾਂ ਉਹ ਸਾਡੇ ਵੀਰ ਭੈਣਾਂ ਨੇ ਜਿਹੜੇ 30-35 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹ ਖਾਲਿਸਤਾਨ ਦੀ ਐਕਟੀਵਿਟੀ ਦੇ ਨਾਲ, ਔਰ ਉਹਨਾਂ ਦੇ ਲਈ TV84 ਦੀ ਇੱਕ ਆਪਣੀ ਅਹਿਮੀਅਤ ਹੈ ਜੀ। ਪਰ ਬਹੁਤ ਸਾਰਾ ਸਾਡਾ ਪਰਿਵਾਰ ਜਿਹੜਾ ਪਿਛਲੇ 12 ਸਾਲਾਂ ਦੇ ਵਿੱਚ ਜੁੜਿਆ, ਦਸੰਬਰ 2012 ਤੋਂ ਲੈ ਕੇ, ਜਿਨ੍ਹਾਂ ਤੱਕ TV84 ਨੇ ਇਹ ਸੁਨੇਹਾ ਪਹੁੰਚਾਇਆ। ਔਰ ਉਹ ਕਿਰਤ ਕਰਨ ਵਾਲੇ ਗੁਰਸਿੱਖ ਵੀਰ ਭੈਣਾਂ ਬੇਸ਼ੱਕ ਅਜੇ ਆਪਣੇ ਕੈਰੀਅਰ ਦੇ ਵਿੱਚ ਜਾਂ ਆਪਣੇ ਕਿੱਤੇ ਦੇ ਵਿੱਚ ਸ਼ੁਰੂਆਤੀ ਦੌਰ 'ਚ ਨੇ, ਬਹੁਤ ਸਟਰਗਲ ਕਰਦੇ ਨੇ ਔਰ ਉਹਨਾਂ ਵੱਲੋਂ ਭੇਜਿਆ ਗਿਆ ਇੱਕ ਦਮੜਾ ਵੀ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ। ਔਰ ਇਹ ਵੀਰ ਜਿਨ੍ਹਾਂ ਨੇ ਹਰਦੀਪ ਸਿੰਘ ਹੋਰਾਂ ਨੇ ਇਹ ਸਾਨੂੰ ਚਿੱਠੀ ਭੇਜੀ ਔਰ ਨਾਲ ਚੈੱਕ ਭੇਜਿਆ, ਸਾਡੇ ਕੋਈ ਜਾਣੂ ਜਿਹੜੇ ਸਰਕਲ 'ਚੋਂ ਨਹੀਂ ਨੇ 1 to 1 'ਚੋਂ, ਲੇਕਿਨ ਮੈਨੂੰ ਹਮੇਸ਼ਾ ਇਹ ਲੱਗਦਾ ਵੀ ਇਹ ਸਾਡਾ ਬਹੁਤ ਅਣਮੁੱਲਾ ਸਰਮਾਇਆ। ਔਰ ਉਹਨਾਂ ਦੀਆਂ 2 ਲਾਈਨਾਂ ਹੀ ਕਿ ਵੀ ਤੁਸੀਂ ਕੌਮ ਦਾ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ, ਗੁਰੂ ਤੁਹਾਨੂੰ ਜ਼ਿੰਦਗੀ ਦੇ, ਔਰ ਖਾਲਿਸਤਾਨ ਜ਼ਿੰਦਾਬਾਦ। ਇਹ ਬੇਸਿਕ ਜਿਹੜੀ ਜੇ ਅੱਜ ਕਹਿਣਾ ਹੋਏ ਕਿ ਭਾਈ ਸਾਡੇ ਸਾਰੇ ਮਸਲਿਆਂ ਦਾ ਕੀ ਹੱਲ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਜੇ ਮਸਲਿਆਂ ਦੀ ਗਿਣਤੀ ਕਰੀਏ ਤੇ ਇਹ ਨਾ ਮੁੱਕਣ ਵਾਲੇ ਨੇ, ਤੇ ਜੇ ਹੱਲ ਦੀ ਗੱਲ ਕਰਨੀ ਹੋਏ ਤਾਂ ਉਹ ਇੱਕ ਲਾਈਨ 'ਚ ਹੀ ਹੈ, ਉਹ ਖਾਲਿਸਤਾਨ ਜ਼ਿੰਦਾਬਾਦ ਹੀ ਹੈ ਕਿ ਵੀ ਜਦੋਂ ਤੱਕ ਗੁਲਾਮੀ ਦੇ ਸੰਗਲ ਕੱਟੇ ਨਹੀਂ ਜਾਂਦੇ, ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹ ਧਾਰਮਿਕ, ਸਮਾਜਿਕ, ਆਰਥਿਕ, ਸੱਭਿਆਚਾਰਕ ਜਾਂ ਨਿੱਜੀ ਜ਼ਿੰਦਗੀਆਂ ਦੇ ਵਿੱਚ ਆ ਰਹੀ ਗਿਰਾਵਟ ਵੀ ਇਸ ਦਾ ਵੱਡਾ ਕਾਰਨ ਜਿਹੜਾ ਗੁਲਾਮੀ ਹੈ। ਔਰ ਅਸੀਂ ਵੀਰ ਹਰਦੀਪ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਔਰ ਅਸੀਂ ਇਹ ਆਸ ਵੀ ਕਰਦੇ ਹਾਂ। ਦਸੰਬਰ ਦਾ ਮਹੀਨਾ ਚੱਲ ਰਿਹਾ, ਮੈਂ ਆਪਣੀ ਟੀਮ ਨੂੰ ਵੀ ਕਿਹਾ ਕਿ ਭਾਈ ਇਹ ਦਸੰਬਰ ਐਂਡ ਤੱਕ ਤੁਹਾਡੀ ਕਾਰਗੁਜ਼ਾਰੀ ਵੀ ਔਰ ਸਾਡਾ ਫਾਈਨੈਂਸ਼ੀਅਲ ਬੇਸ ਵੀ ਜੇ ਸਟਰੋਂਗ ਹੋਇਆ ਤੇ ਅਸੀਂ ਇਸ ਨੂੰ ਅੱਗੇ ਜਿਹੜਾ ਤੋਰ ਸਕਾਂਗੇ। ਨਹੀਂ ਤਾਂ ਇਹ ਮੈਂ ਅੱਗੇ ਫਿਲਨ ਦਾ ਬਲੈਂਕ ਛੱਡਦਾ, ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਪਰ ਇਹ ਬੜਾ ਜ਼ਰੂਰੀ ਹੈ ਕਿ ਇਸ ਵੇਲੇ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਉਹ ਆਪਣੇ ਤੌਰ ਦੇ ਉੱਤੇ ਵੀ, ਵੈਸੇ ਵੀ ਲੋਕ ਦਸੰਬਰ ਤੋਂ ਬਾਅਦ ਟੈਕਸ ਫਾਈਲ ਕਰਦੇ ਨੇ। ਸਾਡਾ ਗਲੋਬਲ ਸਿੱਖ ਮੀਡੀਆ ਇੰਕ ਜਿਹੜਾ ਹੈ ਉਹ ਟੈਕਸ ਐਗਜ਼ੈਂਪਟ ਸਟੇਟਸ ਹੈ, ਜਿਹੜੇ ਵੱਡੀਆਂ ਸਾਮੀਆਂ ਨੇ ਖਾਸ ਤੌਰ ਤੇ, ਕਿਉਂਕਿ ਜੇ ਅਸੀਂ $30,000 ਤੋਂ ਜ਼ਿਆਦਾ ਦੇ ਬਜਟ ਦੀ ਗੱਲ ਕਰਦੇ, ਜਿੱਥੇ ਸਾਨੂੰ ਹਰ ਇੱਕ ਦਾ ਇੱਕ ਪੈਸਾ ਵੀ ਜਿਹੜਾ ਹੈ ਉਹ ਅਹਿਮੀਅਤ ਵਾਲਾ ਲੱਗਦਾ ਹੈ, ਪਰ ਉਹਦੇ ਨਾਲ ਜਿਹੜਾ ਇਸ ਕਿਸਮ ਦਾ ਪਾਰਟ ਹੈ ਜਿਨ੍ਹਾਂ ਨੇ ਅਦਰਵਾਈਜ਼ ਜਿਹੜੇ ਨੇ ਉਹ ਕਿਸੇ ਹੋਰ ਪਾਸੇ ਇੱਧਰ ਉੱਧਰ ਜਿਹੜਾ ਉਹ ਦੇਣ 'ਚ ਆਪਣਾ ਫਖਰ ਸਮਝਦੇ ਨੇ, ਉਹ ਇਹ ਜ਼ਰੂਰ ਸਮਝਣ ਕਿ TV84 ਦੇ ਲਈ ਵੀ ਉਹਨਾਂ ਦੇ ਫਰਜ਼ ਨੇ। ਸੋ ਇਹ ਮੈਂ ਹਾਲਾਂ ਮੈਨੂੰ ਇਹ ਕਹਿਣਾ ਬਹੁਤ ਚੰਗਾ ਨਹੀਂ ਲੱਗਦਾ ਹੁੰਦਾ, ਫਾਈਨੈਂਸ਼ੀਅਲੀ ਕਹਿਣਾ ਮੇਰੇ ਲਈ ਸਭ ਤੋਂ ਪੇਨਫੁਲ ਹੁੰਦਾ ਹੈ, ਪਰ ਜਿਸ ਇੰਸਟੀਟਿਊਸ਼ਨ ਨੂੰ ਤੁਸੀਂ
ਇੰਨੇ ਲੰਬੇ ਵਕਤ ਤੋਂ ਜਿਹੜਾ ਉਹ ਉਸ ਦੀ ਜਿਹੜੀ ਹੈ ਉਸ ਨੂੰ ਵਧਾਇਆ ਹੋਏ ਜਾਂ ਉਸ ਦੀ ਅਹਿਮੀਅਤ ਦਾ ਅਹਿਸਾਸ ਹੋਏ। ਅੱਜ ਦੇ ਪੀਰੀਅਡ 'ਚ ਜਿਵੇਂ ਅਸੀਂ ਨੈਰੇਟਿਵ ਜਾਂ ਬਿਰਤਾਂਤ ਦੀ ਗੱਲ ਕਰਦੇ ਹਾਂ, ਜੀ, ਉਹ ਉਸ ਨੂੰ ਕਾਇਮ ਰੱਖਣਾ, ਇਹਦੇ ਲਈ ਅਸੀਂ ਹਰ ਹੀਲਾ ਵਰਤ ਰਹੇ। ਬਿਲਕੁਲ। ਔਰ ਅਸੀਂ ਤਾਂ ਤੁਹਾਡੇ ਆਪਣੇ ਵਿਊਅਰਸ ਦੀ ਕਚਹਿਰੀ ਦੇ ਵਿੱਚ ਹੀ ਇਹ ਗੁਜ਼ਾਰਿਸ਼ ਕਰ ਸਕਦੇ ਹਾਂ। ਜੀ, ਸਾਡੇ ਵੀਰ ਹਰਕੀਰਤ ਸਿੰਘ ਜੀ ਨੇ ਮੈਲਬਰਨ ਆਸਟ੍ਰੇਲੀਆ ਤੋਂ ਖੁਸ਼ਖਬਰੀ ਭੇਜੀ ਹੈ। ਯਾਦ ਹੋਏਗਾ ਸਾਡੇ ਵਿਊਅਰਸ ਨੂੰ ਕਿ ਜਦੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਦੇ ਵਿੱਚ, ਜਿੱਥੇ ਕਿ ਮੈਲਬਰਨ, ਬ੍ਰਿਸਬੇਨ ਔਰ ਸਿਡਨੀ 'ਚ ਪਈਆਂ, ਔਰ ਮੈਲਬਰਨ ਦੇ ਮੌਕੇ ਕਿਵੇਂ ਇੱਕ ਜਿਹੜੀ ਹਿੰਦੂ ਤਵੀਆਂ ਦੀ ਭੀੜ ਜਿਹੜੀ ਉਹਨੂੰ ਡਿਸਰਪਟ ਕਰਨਾ ਚਾਹੁੰਦੇ ਸੀ, ਉਹਨਾਂ ਨੇ ਆ ਕੇ ਅਟੈਕ ਕੀਤਾ। ਕਿਵੇਂ ਸਿੰਘਾਂ ਨੇ ਆਪਣੇ ਡਿਫੈਂਸ ਦੇ ਵਿੱਚ ਜਿਹੜਾ ਫਿਰ ਉਹਨਾਂ ਨੂੰ ਚਾਟਾ ਵੀ ਛਕਾਇਆ ਔਰ ਉਹ ਆਪਣੇ ਤਿਰੰਗੇ ਤਰੁੰਗੇ ਤੇ ਉਹ ਲੀਰਾਂ ਜਿਹੀਆਂ ਛੱਡ ਕੇ ਹੀ ਭੱਜੇ। ਔਰ ਉਸ ਦੇ ਵਿੱਚ 3 ਸਿੰਘ ਜਿਹੜੇ ਨੇ ਉਹ ਚਾਰਜ ਹੋਏ ਸੀ, ਜੇ ਮੈਂ ਗਲਤ ਨਾ ਹੋਵਾਂ। ਔਰ ਸਾਨੂੰ ਜਿਹੜਾ ਉਹ ਸ਼ਾਇਦ ਹੋ ਸਕਦਾ ਜ਼ਿਆਦਾ ਵੀ ਹੋਣ, ਕਿਉਂਕਿ ਕੁਝ ਸਿੰਘਾਂ 'ਤੇ ਕੇਸ ਚੱਲ ਰਿਹਾ ਸੀ, ਜਿਵੇਂ ਮੇਰੇ ਕੋਲ ਜਿਹੜਾ ਪ੍ਰਿੰਟ ਹੈ ਉਸ ਦੇ ਵਿੱਚ। ਔਰ ਉਹਨਾਂ ਦਾ ਜਿਹੜਾ ਜ਼ਾਹਰ ਹੈ ਕਿ ਵੀ ਜਿਹੜਾ ਜਦੋਂ ਇਸ ਕਿਸਮ ਦਾ ਕੁਛ ਹੁੰਦਾ ਤੇ ਸਟੇਟ ਵਰਸਸ ਇੰਡੀਵਿਜੂਅਲ ਹੁੰਦਾ, ਫਿਰ ਉਹ ਜਿਹੜੀ ਉਹਨਾਂ ਦੀ ਪੁਲਿਸ ਹੈ ਉਹਨਾਂ ਨੇ ਆਪਣਾ ਵਕੀਲ ਖੜਾ ਕੀਤਾ ਔਰ ਉਹ ਵੱਧ ਤੋਂ ਵੱਧ ਸਜ਼ਾ ਦਿਵਾਉਣਾ ਚਾਹੁੰਦੇ ਸੀ। ਹਾਲਾਂਕਿ ਸਿੰਘਾਂ ਦਾ ਕੰਮ ਤਾਂ ਉਹਨਾਂ ਨੇ ਤਾਂ ਡਿਫੈਂਸ ਦੇ ਵਿੱਚ ਹੀ ਕੀਤਾ, ਅਟੈਕਰ ਦੂਸਰੇ ਸੀ। ਔਰ ਜਿਹਦੇ 'ਚ ਉਹਨਾਂ ਦਾ ਵਕੀਲ ਵੀ ਪੁਲਿਸ ਦਾ ਜਿਹੜਾ ਉਹ ਵੱਧ ਤੋਂ ਵੱਧ ਸਜ਼ਾ ਦਿਵਾਉਣੀ ਚਾਹੁੰਦਾ ਸੀ। ਲੇਕਿਨ ਜਿਵੇਂ ਸਾਡੇ ਵੀਰ ਜੀ ਨੇ ਲਿਖਿਆ ਕਿ ਭਾਈ ਅਲਟੀਮੇਟਲੀ ਗੱਲ ਤਾਂ ਇਹੀ ਹੈ ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੇ ਕੋਏ, ਕਿ ਗੁਰੂ ਮਹਾਰਾਜ ਨੇ ਆਪਣੇ ਬੱਚਿਆਂ 'ਤੇ ਬਹੁਤ ਕਿਰਪਾ ਕੀਤੀ ਤੇ ਜੱਜ ਨੇ ਵੀ ਉਹੀ ਕਿਹਾ ਜੋ ਉਸ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ। ਔਰ ਉਹਨਾਂ ਨੇ ਕਿਹਾ ਕਿ ਵੀ ਪੁਲਿਸ ਵਾਲਿਆਂ ਦਾ ਵਕੀਲ ਵੀ ਹੱਕਾ ਬੱਕਾ ਰਹਿ ਗਿਆ, ਕਿਉਂਕਿ ਜੱਜ ਨੇ ਸਾਰਿਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਔਰ ਵਕੀਲ ਉੱਥੋਂ ਕੋਰਟ ਛੱਡ ਕੇ ਤੇਜ਼ੀ ਦੇ ਨਾਲ ਨਿਕਲ ਗਿਆ। ਔਰ ਇਸ ਲਈ ਜਿਹੜਾ ਸਤਿਗੁਰੂ ਨੇ ਰਹਿਮਤ ਕੀਤੀ ਹੈ, ਉਸ ਖਿੱਤੇ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਣੀ ਹੈ। ਵਾਲਨ ਗੁਰਦੁਆਰਾ ਸਾਹਿਬ ਹੈ, 2707 ਐਪਿੰਗ ਕਿਲਮੋਰ ਰੋਡ ਵਾਲਨ, ਵਿਕ 3756, ਔਰ ਇਹ 16 ਤਰੀਕ ਨੂੰ ਜਿਹੜਾ ਹੈ ਕੱਲ੍ਹ ਸਵੇਰੇ 9 ਵਜੇ। ਔਰ ਅਸੀਂ ਜਿੱਥੇ ਮੈਲਬਰਨ ਦੀਆਂ ਸਿੱਖ ਸੰਗਤਾਂ ਨੂੰ, ਉੱਥੇ ਸਮੁੱਚੀ ਸਿੱਖ ਕੌਮ ਨੂੰ ਹੀ ਮੁਬਾਰਕਬਾਦ ਦਿੰਦੇ ਹਾਂ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿੱਥੇ ਸਤਿਗੁਰੂ ਦੀ ਰਹਿਮਤ ਹੈ, ਕੋਈ ਸ਼ੱਕ ਨਹੀਂ ਹੈ। ਪਰ ਇਹਨਾਂ ਮੁਲਕਾਂ ਦੇ ਵਿੱਚ ਜਸਟਿਸ ਨਾਂ ਦੀ ਚੀਜ਼ ਜ਼ਰੂਰ ਹੈ, ਕਿਉਂਕਿ ਜੱਜ ਨੇ ਵੀ ਇਹਦੇ ਬਾਵਜੂਦ ਕਿ ਵੀ ਉਹ ਬੜੀਆਂ ਜਿਹੜੀ ਸਰਕਾਰੀ ਸਾਈਟ ਨੇ ਖੌਫਨਾਕ ਪਿਕਚਰਾਂ ਪੇਸ਼ ਕੀਤੀਆਂ ਹੋਣਗੀਆਂ ਉਹਨਾਂ ਤੋਂ ਝੰਡੇ ਖੋਹਦੇ ਦੀਆਂ ਜਾਂ ਉਹਨਾਂ ਨੂੰ ਭਜਾਉਂਦਿਆਂ ਦੀਆਂ ਜਾਂ ਦੂਜਿਆਂ ਨੂੰ, ਲੇਕਿਨ ਜੱਜ ਨੇ ਵੀ ਇਹ ਦੇਖਿਆ ਹੋਏਗਾ ਕਿ ਭਾਈ ਇਹ ਇੱਕ ਪੀਸਫੁਲ ਬੈਲਟਿੰਗ ਪ੍ਰੋਸੈਸ ਹੈ ਔਰ ਸ਼ਾਂਤਮਈ ਅੰਦਾਜ਼ ਦੇ ਵਿੱਚ ਹੋ ਰਹੇ ਨੇ। ਉਹ ਨੇ ਜਿਨ੍ਹਾਂ ਨੇ ਆ ਕੇ ਭੜਕਾਟ ਵੀ ਪੈਦਾ ਕੀਤੀ ਔਰ ਹਮਲਾ ਵੀ ਕੀਤਾ। ਔਰ ਇੱਥੇ ਵੀ ਜੇ ਤੁਹਾਡੇ ਆਪਣੇ ਏਰੀਆ ਦੇ ਵਿੱਚ ਕੋਈ ਆ ਜਾਂਦਾ ਤੇ ਭਾਵੇਂ ਤੁਸੀਂ 10 ਬੰਦੇ ਮਾਰ ਦਿਓ, ਉਹ ਤੁਸੀਂ ਹੁੰਦਾ ਕਿ ਵੀ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਜਾਂ ਤੁਸੀਂ ਆਪਣੀ ਹਦੂਦ ਦੇ ਵਿੱਚ, ਤੁਹਾਡਾ ਲਾਇਸੈਂਸਡ ਹਥਿਆਰ ਹੋਣਾ ਚਾਹੀਦਾ ਔਰ ਤੁਸੀਂ ਆਪਣੀ ਸਰਜ਼ਮੀਨ ਤੇ ਹੋਣੇ ਚਾਹੀਦੇ ਹੋ, ਤੇ ਫਿਰ ਤੁਹਾਡਾ ਜਿਹੜਾ ਉਸ ਵਲਗਣ ਦੇ ਵਿੱਚ ਵੀ ਜਿਹੜਾ ਆਇਆ ਉਹ ਭਾਵੇਂ ਤੁਸੀਂ ਜਿੰਨਿਆਂ ਦੇ ਮਰਜ਼ੀ ਸੱਥਰ ਵਿਛਾ ਦਿਓ, ਇੱਥੇ ਕੋਰਟ ਜਿਹੜੇ ਨੇ ਕਹਿਣਗੇ ਵੀ ਇਹ ਤੁਸੀਂ ਸੈਲਫ ਡਿਫੈਂਸ ਕੀਤਾ। ਸੋ ਇਹ ਜੱਜ ਨੇ ਵੀ ਇਹ ਬਿਲਕੁਲ ਰਿਅਲਾਈਜ਼ ਕੀਤਾ ਹੋਏਗਾ ਕਿ ਨੋ ਮੈਟਰ ਇਹ ਕਿੰਨੀਆਂ ਗਰੂਸਮ ਪਿਕਚਰਸ ਔਰ ਮਾਰ ਕੁਟਾਈ ਦੀਆਂ ਦਿਖਾ ਰਹੇ ਨੇ, ਪਰ ਫੈਕਟ ਇਹ ਹੈ ਕਿ ਉਹ ਜਿਹੜੀ ਧਿਰ ਹੈ ਉਹ ਹਮਲਾਵਰ ਸੀ ਔਰ ਉਹਨਾਂ ਨੇ, ਔਰ ਉਹਦੇ 'ਚ ਜ਼ਾਹਰ ਹੈ ਇਹਨਾਂ ਦੇ ਵਕੀਲ ਨੇ ਵੀ ਕਿ ਭਾਈ ਇਹਨਾਂ ਨੇ ਤਾਂ ਆਪ ਹੀ ਆਪਣੇ ਮੰਦਰਾਂ ਨੂੰ ਵੈਂਡਲਾਈਜ਼ ਕੀਤਾ, ਪੁਲਿਸ ਦੀ ਇਨਕੁਆਇਰੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਇਹਨਾਂ ਨੂੰ ਵੀ ਹਿੰਦੂ ਤਵੀਆਂ ਨੂੰ ਜਿਹੜੇ ਹਰ ਥਾਂ ਇਸ ਕਿਸਮ ਦੀ ਐਗਰੈਸ਼ਨ ਕ੍ਰੀਏਟ ਕਰ ਰਹੇ ਸੀ। ਔਰ ਜਿਹੜਾ ਅਸੀਂ 3 ਪੇਜ ਮੈਮੋ ਜਿਹੜਾ ਇੰਟਰਸੈਪਟ ਨੇ ਪਿਛਲੇ ਦਿਨਾਂ ਦੇ ਵਿੱਚ ਇੰਕਸ਼ਾਫ ਕੀਤਾ ਸੀ ਕਿ ਵੀ ਅਪ੍ਰੈਲ 6 ਨੂੰ ਜਿਹੜਾ ਫੋਰਨ ਮਿਨਿਸਟਰੀ ਵੱਲੋਂ ਭਾਰਤ ਦੀ, ਜਿਸ ਦੇ ਉੱਤੇ ਵਿਨੇ ਕਵਾਤੜਾ ਜਿਹੜਾ ਉਹਨਾਂ ਦਾ ਫੋਰਨ ਸੈਕਟਰੀ ਆ ਉਹਦੇ ਦਸਤਖਤ ਨੇ। ਸੋ ਉਹਦੇ 'ਚ ਅਖੀਰਲੇ ਪੈਰਾਗ੍ਰਾਫ ਦੇ ਵਿੱਚ ਇਹ ਹਦਾਇਤ ਕੀਤੀ ਗਈ ਸੀ ਕਿ ਉਹਨਾਂ ਨੂੰ ਖੜਾ ਕਰੋ ਜਿਹੜਾ ਖਾਲਿਸਤਾਨੀਆਂ ਨੂੰ ਇਨ ਦਾ ਸਟਰੀਟਸ ਚੈਲੰਜ ਕਰਨ। ਮਤਲਬ ਇਹ ਸੀ ਕਿ ਤੁਸੀਂ ਜਾ ਕੇ ਉਹਨਾਂ ਦੇ ਡਿਸਰਪਟ ਕਰੋ, ਉਹਨਾਂ ਦੇ ਪ੍ਰੋਟੈਸਟ, ਉਹਨੂੰ ਕਾਊਂਟਰ ਕਰੋ।
ਸੋ ਮੇਰਾ ਖਿਆਲ ਹੈ ਕਿ ਵੀ ਇਸ ਚੋਂ ਹੁਣ ਸਿੰਘਾਂ ਨੂੰ ਵੀ ਇਹ ਮੈਸੇਜ ਮਿਲ ਗਿਆ ਚੰਗੀ ਤਰ੍ਹਾਂ ਜੀ ਕਿ ਭਾਈ ਜਿਹੜਾ ਤੁਹਾਡੇ ਤੇ ਆ ਕੇ ਕੋਈ ਵੀ ਇਸ ਕਿਸਮ ਦਾ ਕਰਦਾ ਹੈ ਉਹਨੂੰ ਚਾਟਾ ਛਕਾਣਾ ਵੀ ਜਿਹੜਾ ਉਹ ਤੁਹਾਡਾ ਹੱਕ ਬਣਦਾ ਹੈ, ਕਿਉਂਕਿ ਉਹ ਤੁਸੀਂ ਆਪਣੀਆਂ ਲਿਮਿਟਸ ਤੋਂ ਬਾਹਰ ਨਹੀਂ ਜਾਣਾ ਹੈ। ਬਿਲਕੁਲ। ਸੋ ਅਸੀਂ ਸਮੂਹ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਹਾਂ। ਪਿਛਲੇ ਦਿਨਾਂ ਜਿਸ ਦਿਨ ਮੈਂ ਸੈਟਰਡੇ ਫਲਾਈ ਕਰ ਰਿਹਾ ਸੀ ਕਲੀਵਲੈਂਡ ਓਹਾਇਓ ਲਈ, ਹਾਲਾਂ ਉਸ ਤੋਂ ਪ੍ਰੀਵੀਅਸ ਸ਼ਾਮ ਹੀ ਸਾਨੂੰ ਇਹ ਖਬਰ, ਦੁਖਦਾਈ ਖਬਰ ਦਾ ਪਤਾ ਲੱਗਾ ਕਿ ਸਾਡੇ ਵੀਰ ਸਰ ਹਰਭਜਨ ਸਿੰਘ ਜਿਹੜੇ ਸਿੱਖ ਯੂਥ ਆਫ ਅਮਰੀਕਾ 'ਚ ਵੀ ਔਰ ਮੀਡੀਆ 'ਚ ਵੀ ਜਦੋਂ ਅਸੀਂ ਗਲੋਬਲ ਪੰਜਾਬ ਦੀ ਗੱਲ ਕਰਦੇ ਉਹਨਾਂ ਨੇ ਇੱਕ ਆਪਣੇ ਅੰਦਾਜ਼ ਦੇ ਵਿੱਚ ਪੰਥਕ ਸੇਵਾ ਦੇ ਪਿੜ 'ਚ ਵੀ ਸੇਵਾ ਕੀਤੀ। ਅੱਜ ਵੀ ਗਲੋਬਲ ਪੰਜਾਬ ਇੱਕ ਜਿਹੜਾ ਹੈ ਆਪਣੀ ਉਹਨੇ ਥਾਂ ਬਣਾਈ ਹੈ ਔਰ ਸਾਡੇ ਨਾਲ ਉਹਨਾਂ ਦਾ ਇੱਕ ਜਿੱਥੇ ਪੰਥਕ ਰਿਸ਼ਤਾ ਹੈ ਉੱਥੇ ਇੱਕ ਜਜ਼ਬਾਤੀ ਰਿਸ਼ਤਾ ਵੀ ਹੈ ਕਿ ਉਹਨਾਂ ਦੇ ਬਜ਼ੁਰਗ ਸਰ ਨਰਿੰਜਨ ਸਿੰਘ ਸਾਕੀ ਜਿਹੜੀ ਬਹੁਤ ਹੀ ਪਿਆਰੀ ਸ਼ਖਸੀਅਤ, ਸਿੱਖੀ ਦੇ ਪ੍ਰਚਾਰਕ ਔਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿੱਖੀ ਪ੍ਰਚਾਰ ਦੇ ਵਿੱਚ ਲਗਾਈ, ਲਗਭਗ 92 ਸਾਲ ਦੀ ਉਮਰ 'ਚ ਉਹਨਾਂ ਨੇ ਚੜ੍ਹਾਈ ਕੀਤੀ ਔਰ ਉਹਨਾਂ ਦੀ ਯਾਦ ਦੇ ਵਿੱਚ ਉਸੇ ਹੀ ਦਿਨ ਜਿਸ ਦਿਨ ਮੈਂ ਜਿਹੜਾ ਫਲਾਈ ਕਰਨਾ ਸੀ ਉਸ ਦਿਨ ਗੁਰਦੁਆਰਾ ਸਾਹਿਬ ਗਲੈਨ ਰੌਕ ਦੇ ਵਿੱਚ ਅੰਤਮ ਅਰਦਾਸ ਰੱਖੀ ਗਈ ਸੀ। ਮੈਂ ਉਹਨਾਂ ਨੂੰ ਅਫਸੋਸ ਦੀ ਕਾਲ ਤਾਂ ਕੀਤੀ ਲੇਕਿਨ ਉਸ ਦੇ ਵਿੱਚ ਸ਼ਮੂਲੀਅਤ ਨਹੀਂ ਸੀ ਕਰ ਸਕੇ ਔਰ ਇੱਧਰੋਂ ਜਿਹੜੇ ਨੇ ਅਮਰਵੀਰ ਸਿੰਘ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਉਸ ਦੀਵਾਨ ਦੀਆਂ ਪਿਕਚਰਸ ਵੀ ਜਿਹਦੇ 'ਚ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਗਈ ਔਰ ਅੱਜ ਹੀ ਮੈਂ ਸਰ ਹਰਭਜਨ ਸਿੰਘ ਹੋਰਾਂ ਨੂੰ ਕਾਲ ਕਰਕੇ ਜਾਣਨਾ ਚਾਹਿਆ ਕਿ ਭਾਈ ਉਹਨਾਂ ਦੇ ਬਾਪੂ ਜੀ ਦੇ ਜਿਹੜੀ ਜ਼ਿੰਦਗੀ ਦੇ ਕੁਝ ਖਾਸ ਵਾਕਿਆਤ, ਕਿਉਂਕਿ ਮੈਨੂੰ ਵੀ ਅਕਸਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ ਜਦੋਂ ਵੀ ਮੈਂ ਕਿਤੇ ਬੋਲਣਾ, ਉਹਨਾਂ ਨੇ ਦੀਵਾਨ ਦੇ ਐਂਡ 'ਚ ਜਾਂ ਦੂਸਰੇ ਬੜੇ ਪਿਆਰ ਦੇ ਨਾਲ ਬੜੀ ਸ਼ਲਾਘਾ ਵਾਲੇ ਲਫ਼ਜ਼ ਕਹਿਣੇ ਔਰ ਬੜੀ ਜਿਹਨੂੰ ਅਸੀਂ ਮਿਟੀ ਹੋਈ ਪਰਸਨੈਲਿਟੀ ਕਹਿੰਦੇ ਹਾਂ ਇੱਕ ਉਹ ਸ਼ਖਸੀਅਤ। ਔਰ ਜਿਵੇਂ ਵੀਰ ਹਰਭਜਨ ਸਿੰਘ ਹੋਰਾਂ ਨੇ ਦੱਸਿਆ ਕਿ ਵੀ ਇਹਨਾਂ ਨੇ ਜ਼ਿੰਦਗੀ ਸੰਘਰਸ਼ੀਲ ਸੀ, ਅਕਾਲੀ, ਜਦੋਂ ਅਸੀਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਕਰਦੇ ਹਾਂ ਔਰ ਅੱਜ ਸਾਡਾ ਲੀਡ ਟੌਪਿਕ ਵੀ ਇਹ ਹੈ ਕਿ 103 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਿ ਕਿੱਥੋਂ ਜਿਹੜੇ ਅਕਾਲੀ ਗੁਰੂ ਕੇ ਬਾਗ 'ਚ ਡਾਂਗਾਂ ਖਾ ਕੇ ਡਿੱਗ ਕੇ ਫਿਰ ਖਲੋ ਕੇ ਵਾਹਿਗੁਰੂ ਕਹਿ ਕੇ ਫਿਰ ਅੱਗੇ ਵਧਣ ਵਾਲੇ, ਜੈਤੋ ਦੇ ਮੁਕਾਮ ਦੇ ਉੱਤੇ ਮਸ਼ੀਨ ਗੰਨਾਂ ਦੇ ਸਾਹਮਣੇ ਖਲੋਣ ਵਾਲੇ ਔਰ ਅੱਜ ਕਿਸ ਲੈਵਲ ਦੇ ਉੱਤੇ ਜਾ ਕੇ ਸੁਖਬੀਰ ਬਾਦਲ ਜਾਂ ਉਸ ਤੋਂ ਪਹਿਲਾਂ ਇਹਦੇ ਪਿਓ ਬਾਦਲ ਨੇ ਕਿਸ ਹੱਦ ਤੱਕ ਲਿਜਾ ਕੇ ਕਿਸ ਡੀਜਨਰੇਸ਼ਨ ਦੇ ਹਵਾਲੇ ਇਸ ਮਾਣਮਤੀ ਜਥੇਬੰਦੀ ਨੂੰ ਕੀਤਾ, ਇਸ ਦਾ ਅਸੀਂ ਵੇਰਵੇ ਨਾਲ ਜ਼ਿਕਰ ਕਰਾਂਗੇ। ਔਰ ਸੁਖਬੀਰ ਬਾਦਲ ਬੀਤੇ ਕੱਲ੍ਹ ਹੀ ਜਿਹੜਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਹਨਾਂ ਦੀ ਯਾਦ ਜਿਹੜਾ ਗੁਰਦੁਆਰਾ ਸਾਹਿਬ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿੱਛੇ ਹੈ, ਉੱਥੇ ਸਜੇ ਦੀਵਾਨ 'ਚ 2 ਹੱਥ ਜੋੜ ਕੇ ਮਾਫੀ ਮੰਗ ਰਿਹਾ ਕਿ ਜੀ ਅਸੀਂ ਵੀ ਮੇਰੇ ਪਿਤਾ ਵੀ ਇਸ ਦੁੱਖ ਨਾਲ ਹੀ ਚਲੇ ਗਏ ਕਿ ਉਹਨਾਂ ਦੇ ਰਾਜਕਾਜ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਇਸ ਰੂਪਾਂ ਦੀ ਬੇਅਦਬੀ ਹੋਈ। ਇਕੱਲੀ ਬੇਅਦਬੀ ਨਹੀਂ ਹੋਈ, ਜਿਵੇਂ ਚੰਬੜਾ ਕੇ ਇਹਨਾਂ ਨੇ ਔਰ ਇਹਨਾਂ ਦੇ ਉਹ ਖੜੇ ਕੀਤੇ ਸੁਮੇਧ ਸੈਣੀ ਨੇ, ਉਹ ਕੋਟਕਪੂਰਾ ਹੋਏ, ਉਹ ਬਹਿਬਲ ਕਲਾਂ ਗੋਲੀ ਕਾਂਡ ਕੀਤੇ ਕਿ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕੇ। ਸੋ ਇਹ ਡੀਜਨਰੇਸ਼ਨ ਜਿਸ ਨੂੰ ਕਹਿੰਦੇ ਨੇ ਅਰਸ਼ ਤੋਂ ਫਰਸ਼ ਤੇ ਕਿਵੇਂ ਇਸ ਜਿਹੜੀ ਇੱਕ ਮਾਣਮੱਤੀ ਸੰਸਥਾ ਸ਼੍ਰੋਮਣੀ ਅਕਾਲੀ ਦਲ, ਜਦੋਂ ਅਸੀਂ ਸ਼੍ਰੋਮਣੀ ਕਮੇਟੀ ਦਾ ਜ਼ਿਕਰ ਕਰਦੇ ਹਾਂ, ਸ਼੍ਰੋਮਣੀ ਕਮੇਟੀ ਬਾਅਦ 'ਚ ਹੋਣ ਚਾਹੁੰਦੀ ਹੈ, ਇਸ ਲਈ ਇੱਕ ਸਟੇਜ ਦੇ ਉੱਤੇ ਡਿਬੇਟ ਵੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਔਰ ਇਹ ਡਿਸਾਈਡ ਹੋਇਆ ਸੀ ਕਿ ਵੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਅਕਾਲੀ ਜਥੇ ਹੀ ਬਣੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੇ ਸਰਬੱਤ ਖਾਲਸਾ ਸੱਦ ਕੇ ਬਣਾਈ ਸੀ, ਉਹਦੇ ਤੇ ਫਿਰ ਸਰਕਾਰ ਨੇ ਪਾਬੰਦੀਆਂ ਲਾ ਦਿੱਤੀਆਂ ਸੀ, ਬੈਨ ਕਰਤਾ ਸੀ ਸ਼੍ਰੋਮਣੀ ਕਮੇਟੀ ਨੂੰ ਜਦੋਂ ਮੋਰਚਿਆਂ ਦੀ ਸ਼ੁਰੂਆਤ ਹੋਈ ਔਰ 1924 ਤੱਕ ਪਹੁੰਚਦੇ ਆ ਜਿਹੜਾ ਅਖੀਰਲਾ ਮੋਰਚਾ ਜੈਤੋ ਦਾ ਸੀ। ਉਸ ਤੋਂ ਬਾਅਦ ਸਰਕਾਰ ਨੇ ਗੁਰਦੁਆਰਾ ਡਰਾਫਟ ਦਾ ਜਿਹੜਾ ਉਹ ਬਣਾਇਆ ਔਰ 1925 ਦੇ ਵਿੱਚ ਫਿਰ ਆਪਣੇ ਗੈਜ਼ਟ ਰਾਹੀਂ ਉਹ ਗੁਰਦੁਆਰਾ ਐਕਟ ਦੇ ਰੂਪ ਦੇ ਵਿੱਚ ਆਇਆ, ਜਿਸ ਦਾ ਨਾਂ ਫਿਰ ਕੁਝ ਸਮੇਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਰੱਖਿਆ ਗਿਆ, ਜਿਹੜੀ ਪਹਿਲਾਂ ਇੰਡੀਪੈਂਡੈਂਟਲੀ ਸਿੱਖਾਂ ਨੇ ਅਕਾਲ ਤਖਤ ਤੇ ਬਣਾਈ ਸੀ। ਉਹਦਾ ਅਸੀਂ ਵੇਰਵੇ ਨਾਲ ਜ਼ਿਕਰ ਕਰਾਂਗੇ ਕਿ 103 ਵਰ੍ਹੇ 'ਚ ਕਿੱਥੋਂ ਕਿੱਥੇ ਕਿਵੇਂ ਅਰਸ਼ ਤੋਂ ਫਰਸ਼ ਤੇ ਡਿੱਗੇ ਨੇ। ਔਰ ਇਹ ਵੀਰ ਹਰਭਜਨ ਸਿੰਘ ਜੀ ਨੇ ਦੱਸਿਆ ਕਿ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਔਰ ਉਦੋਂ ਬਾਪੂ ਜੀ ਨਰਿੰਜਨ ਸਿੰਘ ਜੀ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਸੀ ਔਰ ਜ਼ਾਹਰ ਹੈ ਕਿ ਵੀ ਜੇਲ੍ਹ ਦੇ ਵਿੱਚ ਸਾਡੇ ਆਪਣੇ ਪਿਤਾ ਜੀ ਇਹ ਕਹਿੰਦੇ ਹੁੰਦੇ ਸੀ ਕਿ ਸਿੱਖ ਜੇਲ੍ਹ ਜਾ ਕੇ ਹੀ ਬਣਦਾ,
ਉਹਦੇ ਰੀਜ਼ਨ ਨੇ, ਕਿਉਂਕਿ ਇੱਕ ਤਾਂ ਕੁਰਬਾਨੀ ਦਾ ਭਾਵ ਜਦੋਂ ਤੁਸੀਂ ਆਪਣਾ ਘਰ-ਬਾਰ ਛੱਡਦੇ ਹੋ ਔਰ ਮੋਰਚਿਆਂ 'ਚ ਜਾਂਦੇ ਹੋ। ਦੂਸਰਾ ਕਿਉਂਕਿ ਉਹ ਅੰਦਰ ਵਕਤ ਹੁੰਦਾ ਹੈ, ਬਹੁਤ ਸਾਰਿਆਂ ਨੂੰ ਬਾਣੀ ਦਾ ਅਭਿਆਸ ਹੁੰਦਾ ਹੈ, ਬਾਣੀ ਪੜ੍ਹਨ ਦਾ, ਔਰ ਬਹੁਤ ਸਵੇਰੇ ਸ਼ਾਮ ਦੀਵਾਨ ਸਜਦੇ ਨੇ। ਜੇਲ੍ਹਾਂ ਦੇ ਅੰਦਰ ਵੀ ਗੁਰਦੁਆਰੇ ਨੇ ਅੰਗਰੇਜ਼ ਪੀਰੀਅਡ ਤੋਂ ਹੀ ਲੈ ਕੇ, ਔਰ ਉਹਦੇ 'ਚ ਫਿਰ ਤੁਸੀਂ ਇਤਿਹਾਸ ਤੋਂ ਵੀ ਵਾਕਿਫ ਹੁੰਦੇ ਹੋ। ਉਹ ਤੁਹਾਡੇ ਜਿਹੜੇ ਨੇ ਉਹ ਸੰਬੰਧ ਵੀ ਬਣਦੇ ਨੇ ਇੱਕ ਦੂਜੇ ਦੇ ਨਾਲ, ਜਿਹੜੇ ਉਹਨਾਂ ਜਥਿਆਂ ਦੇ ਵਿੱਚ ਆਏ ਹੁੰਦੇ ਨੇ, ਔਰ ਇਹ ਤੁਹਾਡੇ ਜੀਵਨ ਦੀ ਇੱਕ ਸ਼ੁਰੂਆਤ ਹੁੰਦੀ ਹੈ। ਤੁਸੀਂ ਸਿੱਖੀ ਵੱਲ ਪ੍ਰੇਰਿਤ ਵੀ ਹੁੰਦੇ ਹੋ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇਲ੍ਹਾਂ ਦੇ ਵਿੱਚ ਜਾਣ ਵਾਲੇ ਜਦੋਂ ਜੇਲ੍ਹ 'ਚੋਂ ਨਿਕਲਦੇ ਸੀ ਤਾਂ ਮੱਚ ਮੋਰ ਨੌਲੇਜੇਬਲ ਔਰ ਪਾਇਸ ਪਰਸਨੈਲਿਟੀਜ਼ ਹੁੰਦੇ ਸੀ। ਔਰ ਉਹਨਾਂ ਨੇ ਕਿਹਾ ਵੀ ਬਾਪੂ ਜੀ ਨੂੰ ਜੇਲ੍ਹ ਦੇ ਵਿੱਚ ਇਹ ਸੁਜੈਸਟ ਕੀਤਾ ਗਿਆ ਕਿ ਵੀ ਤੁਸੀਂ ਕਿਉਂ ਨਹੀਂ ਸਿੱਖੀ ਦਾ ਪ੍ਰਚਾਰ ਦੇ ਵਿੱਚ ਆਉਂਦੇ, ਵੀ ਤੁਹਾਡਾ ਜਿਹੜਾ ਉਹ ਗੱਲਬਾਤ ਦਾ ਅੰਦਾਜ਼ ਬੜਾ ਵਧੀਆ ਹੈ, ਇਤਿਹਾਸ ਵੀ ਤੁਹਾਨੂੰ ਜਿਹੜਾ ਹੈ ਉਹ ਤੁਸੀਂ ਬਹੁਤ ਚੰਗੀ ਤਰ੍ਹਾਂ ਨੈਰੇਟ ਕਰਦੇ ਹੋ। ਔਰ ਉਹ ਕਹਿੰਦੇ ਵੀ ਉਹ ਬਾਹਰ ਨਿਕਲੇ, ਔਰ ਉਹਨਾਂ ਨੇ ਉਹਨਾਂ ਦਿਨਾਂ 'ਚ ਜਿਹੜੀ ਉਹਨਾਂ ਦੀਆਂ ਪ੍ਰਚਾਰਕ ਦੀਆਂ ਅਸਾਮੀਆਂ ਸ਼੍ਰੋਮਣੀ ਕਮੇਟੀ ਦੀਆਂ ਖਾਲੀ ਸੀ, ਔਰ ਉਹਦਾ ਉਹਨਾਂ ਨੇ ਇਮਤਿਹਾਨ ਦਿੱਤਾ, ਉਹ ਪਾਸ ਹੋਏ, ਔਰ 28 ਸਾਲ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਵਜੋਂ ਜਿਹੜਾ 1960 ਤੋਂ ਲੈ ਕੇ 1988 ਤੱਕ, ਕਿਉਂਕਿ 1950 ਦੇ ਅਖੀਰ 'ਚ ਹੀ ਪੰਜਾਬੀ ਸੂਬਾ ਮੋਰਚਾ ਲੱਗਾ, ਸੋ ਉਹਨਾਂ ਨੇ 28 ਸਾਲ ਸਿੱਖੀ ਦਾ ਪ੍ਰਚਾਰ ਕੀਤਾ। ਬਹੁਤ ਸਾਦਾ, ਉਵੇਂ ਹੀ ਸਾਦੇ ਜਿਵੇਂ ਬਜ਼ੁਰਗਾਂ ਦੇ ਅਕਾਲੀਆਂ ਦੇ ਵੇਲੇ ਪਹਿਰਾਵਾ ਹੁੰਦਾ ਸੀ, ਕੋਈ ਚਟਕ ਪਟਕ ਨਹੀਂ ਹੈ ਜਾਂ ਕੋਈ ਦੂਜਾ ਨਹੀਂ ਹੈ, ਔਰ ਬੜੇ ਗੈਰ ਗੰਭੀਰ। ਔਰ ਉਸ ਤੋਂ ਬਾਅਦ ਉਹਨਾਂ ਨੇ ਈਵਨ ਧਰਮ ਯੁੱਧ ਮੋਰਚੇ ਦੇ ਦੌਰਾਨ ਵੀ ਜਿਹੜਾ ਉਹ ਕਹਿੰਦਾ ਕਿ ਭਾਈ ਛੁੱਟੀ ਲੈ ਕੇ ਗ੍ਰਿਫਤਾਰੀ ਦਿੰਦੇ ਸੀ ਕਿ ਭਾਈ ਅਸੀਂ ਕਰਨਾ, ਔਰ ਉਹਨਾਂ ਨੇ ਵਿਛੋੜਾ ਦਿੱਤਾ। ਇਹ 3 ਭਰਾ ਨੇ, ਸਭ ਤੋਂ ਵੱਡੇ ਸੀਤਲ ਸਿੰਘ ਨੇ, ਵਿਚਕਾਰ ਸੁਰਜੀਤ ਸਿੰਘ ਨੇ, ਔਰ ਸਭ ਤੋਂ ਛੋਟੇ ਹਰਭਜਨ ਸਿੰਘ ਨੇ। ਸੋ ਅਸੀਂ ਜਿੱਥੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਹਾਲਾਂਕਿ ਜਿਹੜੀਆਂ ਇਸ ਕਿਸਮ ਦੀਆਂ ਜ਼ਿੰਦਗੀਆਂ ਹੁੰਦੀਆਂ ਨੇ ਉਹ ਤਾਂ ਵਰਥ ਸੈਲੀਬ੍ਰੇਸ਼ਨਸ ਹੁੰਦੀਆਂ, ਉਹ ਦੁੱਖ ਅਫਸੋਸ ਇਹ ਲਫ਼ਜ਼ ਸਾਡੇ ਸਮਾਜਿਕ ਜਿਹੜੇ ਨੇ ਉਹ ਦੁੱਖ ਸ਼ੇਅਰ ਕਰਨ ਦੇ ਬਣੇ ਹੋਏ ਨੇ, ਪਰ ਇਹ ਲਾਈਵਸ ਨੇ ਜਿਨ੍ਹਾਂ ਨੂੰ ਸੈਲੀਬ੍ਰੇਟ ਕਰਨਾ ਬਣਦਾ ਹੈ। ਕਿਉਂਕਿ ਇਹ ਜਦੋਂ ਤੁਸੀਂ ਭਾਈ ਗੁਰਦਾਸ ਜੀ ਦੇ ਅਲਫਾਜ਼ ਮੈਂ ਅਕਸਰ ਦੇਖਦਾ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ, ਕਿ ਇਹੀ ਹੈ ਜਦੋਂ ਜੇ ਤੁਹਾਡਾ ਜੀਵਨ ਗੁਰਸਿੱਖੀ ਵੱਲ ਹੈ, ਰੂਹਾਨੀਅਤ ਨਾਲ ਜੁੜਿਆ ਹੋਇਆ ਹੈ, ਸਮਾਜ ਦੇ ਲਈ ਖਲੋਤੇ ਹੋ ਤੁਸੀਂ, ਕੌਮ ਦੀ ਗੈਰਤ ਔਰ ਅਣਖ ਲਈ ਖਲੋਤੇ ਹੋ, ਇਹੀ ਜ਼ਿੰਦਗੀ ਦਾ ਸਫਲ ਹੋਣਾ ਹੈ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਇਹ ਵੀ ਸਾਡੀ ਇੱਕ ਪਰੰਪਰਾ ਦਾ ਹਿੱਸਾ ਹੈ ਕਿ ਕਲੈਕਟਿਵ ਅਰਦਾਸ ਜ਼ਾਹਰ ਹੈ ਸੰਗਤ ਨੇ ਕੀਤੀ, ਔਰ ਉਸ ਤੋਂ ਬਾਅਦ ਤਾਂ ਕੋਈ ਚਲਾਣੇ ਦੀ ਰਸਮ ਬਾਕੀ ਨਹੀਂ ਰਹਿੰਦੀ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ। ਫਿਰ ਵੀ ਅਸੀਂ ਅਰਦਾਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ। TV 84 ਦੇ ਸਮੁੱਚੇ ਅਦਾਰੇ ਵੱਲੋਂ ਅਸੀਂ ਸਰ ਹਰਭਜਨ ਸਿੰਘ ਜੀ, ਸਰ ਸੀਤਲ ਸਿੰਘ, ਸਰ ਸੁਰਜੀਤ ਸਿੰਘ, ਸਮੁੱਚਾ ਪਰਿਵਾਰ, ਕਿਉਂਕਿ ਉਹਨਾਂ ਦੇ ਅੱਗੋਂ ਬੱਚਿਆਂ ਨੇ ਵੀ ਪ੍ਰੋਗਰੈਸ ਕੀਤੀ ਹੈ, ਕਾਰੋਬਾਰੀ ਤੌਰ ਦੇ ਉੱਤੇ ਵੀ, ਸਿੱਖੀ ਵੈਲਿਊਜ਼ ਵੀ ਨੇ, ਔਰ ਗੁਰੂ ਦੇ ਚਰਨਾਂ 'ਚ ਅਰਦਾਸ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਰਹਿਮਤ ਕਰਨ। ਅਸੀਂ ਇੱਕ ਹੋਰ ਨਾਲ ਲੱਗਦੀ ਅਨਾਉਂਸਮੈਂਟ ਵੀ ਕਰ ਦਈਏ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਗੁਰਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਉਹ ਹਰ ਸਾਲ ਜਿਹੜਾ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਦੇ ਨੇ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਉਹਨਾਂ ਦੇ ਕੋਲ ਮੈਂ ਪੋਸਟਰ ਤਾਂ ਭੇਜਿਆ ਹੋਇਆ 17 ਦਸੰਬਰ ਨੂੰ ਹੈ, ਔਰ ਉਸ ਇਹ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸੁਖ ਸਾਗਰ ਨਿਊ ਵੈਸਟਮਿਨਿਸਟਰ ਹੈ 347 ਵੁੱਡ ਸਟਰੀਟ ਦੇ ਉੱਤੇ। ਔਰ ਇਸ ਸ਼ਹੀਦੀ ਕਾਨਫਰੰਸ ਦੇ ਵਿੱਚ ਕਥਾਵਾਚਕ ਕੀਰਤਨੀ ਸਿੰਘ ਸਮੁੱਚੇ ਜਿਹੜੀਆਂ ਫਿਰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਸੋ ਅਸੀਂ ਜਿਹੜਾ ਸ਼ਮੂਲੀਅਤ ਤਾਂ ਨਹੀਂ ਕਰ ਸਕਾਂਗੇ, ਕੋਸ਼ਿਸ਼ ਕਰਾਂਗੇ ਜੇ ਇਸ ਮੌਕੇ ਅਸੀਂ ਆਪਣਾ ਸੁਨੇਹਾ ਦੇ ਸਕੇ। ਹੁਣ ਗੱਲ ਜਿਹੜੀ ਟੌਪਿਕ ਸਰ ਨਰਿੰਜਨ ਸਿੰਘ ਸਾਖੀ ਉਹਨਾਂ ਦੇ ਚਲਾਣੇ ਸੰਬੰਧੀ ਖਬਰ ਵੇਲੇ ਅਸੀਂ ਕੀਤਾ ਕਿ ਇਹ ਵੀ ਅਕਾਲੀ ਜੋਸ਼ੋ ਖਰੋਸ਼ ਸੀ ਕਿ ਹੁਣ ਜੇ ਭਰ ਜਵਾਨੀ ਦੇ ਵਿੱਚ ਕੋਈ ਜੇਲ੍ਹ ਗਿਆ ਹੈ ਪੰਜਾਬੀ ਸੂਬੇ ਮੋਰਚੇ ਦੇ ਲਈ, ਔਰ ਉੱਥੇ ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣਾ ਜੀਵਨ ਜਿਹੜਾ ਉਹ ਸਿੱਖੀ ਦਾ ਸਮਰਪਣ ਕਰਨਾ,
ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਲਫ਼ਜ਼ ਅਕਾਲੀ ਆਉਂਦਾ ਹੈ ਤੇ ਸਾਡੇ ਮਨਾਂ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਫੂਲਾ ਸਿੰਘ ਗੂੰਜਦਾ ਹੈ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 10ਵੇਂ ਪਾਤਸ਼ਾਹ ਨੇ ਜਾਂ ਉਸ ਪੀਰੀਅਡ ਦੀ ਖਾਲਸੇ ਦੀ ਫਿਰ ਵੋਕੈਬਲਰੀ ਦੇ ਵਿੱਚ ਵਾਹਿਗੁਰੂ ਲਈ ਜਾਂ ਰੱਬ ਲਈ, ਪਰਮੇਸ਼ਰ ਲਈ ਜਿਹੜਾ ਲਫ਼ਜ਼ ਹੈ ਉਹ ਅਕਾਲ ਪੁਰਖ ਜਿਹੜਾ ਹੈ ਉਹ ਜ਼ਿਆਦਾ ਵਰਤਿਆ ਗਿਆ। ਵੈਸੇ ਜਿਹਨੂੰ ਅਸੀਂ ਅੱਜ ਅਕਾਲ ਤਖਤ ਕਹਿੰਦੇ ਹਾਂ, ਇਸ ਦੀ ਜਦੋਂ ਫਾਊਂਡੇਸ਼ਨ ਰੱਖੀ ਜਾਂਦੀ ਹੈ ਤੇ ਬੁੰਗਾ ਅਕਾਲ ਜਾਂ ਅਕਾਲ ਬੁੰਗਾ ਕਰਕੇ ਉਹਨੂੰ ਜਾਣਿਆ ਜਾਂਦਾ ਸੀ। ਸੋ ਇੱਕ ਪਾਸੇ ਕਾਲ ਹੈ ਜਿਹਨੂੰ ਮੌਤ ਕਿਹਾ ਜਾਂਦਾ ਹੈ, ਔਰ ਇੱਕ ਪਾਸੇ ਜਿਹੜਾ ਮੌਤ ਦੇ ਵਿੱਚ ਨਹੀਂ ਹੈ, ਅਕਾਲ। ਵਾਹਿਗੁਰੂ ਨੂੰ ਜਦੋਂ ਅਸੀਂ ਜਪਜੀ ਸਾਹਿਬ ਦੀ ਸ਼ੁਰੂਆਤ ਮੂਲ ਮੰਤਰ ਪੜ੍ਹਦੇ ਹਾਂ ਤੇ ਅਸੀਂ ਜਿੱਥੇ ਨਿਰਭਉ ਨਿਰਵੈਰ ਪੜ੍ਹਦੇ ਹਾਂ ਉੱਥੇ ਅਕਾਲ ਮੂਰਤ ਜੀ, ਕਿ ਉਹ ਅਕਾਲ ਹੈ, ਉਹ ਮੌਤ ਦੇ ਵਿੱਚ ਨਹੀਂ ਹੈ। ਫਿਰ ਗੁਰੂ ਅਮਰਦਾਸ ਜੀ ਦਾ ਇਹ ਫਰਮਾਨ ਵੀ ਅਸੀਂ ਪੜ੍ਹਦੇ ਹਾਂ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਹੈ ਵੀ ਰੱਬ ਲਾਈਫ ਦੇ ਵਿੱਚ ਜਾਂ ਦੁਨੀਆ ਉਹ ਜੂਨ ਦੇ ਵਿੱਚ ਆਉਂਦਾ ਹੈ ਜਾਂ ਉਹ ਜਨਮ ਲੈਂਦਾ ਹੈ। ਸੋ ਜ਼ਾਹਰ ਹੈ ਕਿ ਇਹੀ ਸਿੱਖ ਇਹ ਉਸ ਦਾ ਮੁੱਢਲਾ ਇਹ ਅਕੀਦਾ ਹੈ ਕਿ ਅਲਟੀਮੇਟਲੀ ਉਹ ਵਾਹਿਗੁਰੂ ਜਿਹੜਾ ਓਮਨੀ ਪ੍ਰੈਜ਼ੈਂਟ ਹੈ, ਹਰ ਥਾਂ ਤੇ ਰਵਿਆ ਹੋਇਆ, ਪਰ ਉਹ ਮੌਤ ਦੇ ਦਾਇਰੇ 'ਚ ਨਹੀਂ ਹੈ। ਇਸ ਲਈ ਬਹੁਤ ਵਾਰ ਜਿਹੜਾ ਅਵਤਾਰਵਾਦ ਹੈ ਜਿਸ ਦੇ ਨਾਲ ਸੋ ਕਾਲਡ ਭਗਤੀ ਲਹਿਰ ਵਾਲੇ ਸਾਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ, ਸਿੱਖ ਗੁਰੂ ਸਾਹਿਬਾਨ ਉਸ ਦੇ ਨਾਨਕ ਦਾਸ ਨੀਚ ਅਜਾਨ ਉਸ ਅਕਾਲ ਪੁਰਖ ਦੇ ਬੰਦੇ ਦੇ ਤੌਰ ਤੇ, ਮੈਂ ਬੰਦਾ ਬੈ ਖਰੀਦ, ਉਹ ਆਪਣੇ ਆਪ ਨੂੰ ਪੇਸ਼ ਕਰਦੇ ਨੇ। 10ਵੇਂ ਪਾਤਸ਼ਾਹ ਦਾ ਵੀ ਫਰਮਾਨ ਅਸੀਂ ਅਕਸਰ ਇਹ ਦੁਹਰਾਉਂਦੇ ਕਿ ਗੁਰੂ ਸਾਹਿਬ ਨੇ ਇਹ ਯਾਦ ਦਹਾਨੀ ਕਰਵਾਈ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੇ ਪਰ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਹੁਣ ਜ਼ਾਹਰ ਹੈ ਕਿ ਭਾਈ ਇਹ ਦੱਸ ਕਿ ਅਸੀਂ ਇਹ ਦੁਨੀਆ ਇੱਕ ਤਮਾਸ਼ਾ ਅਸੀਂ ਇਹਨੂੰ ਦੇਖਣ ਆਏ, ਔਰ ਇਹੀ ਕਾਰਨ ਸੀ ਕਿ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਦੀ ਜਿਹੜੀ ਲਾਡਲੀ ਫੌਜ ਜਿਹਨਾਂ ਨੂੰ ਅਸੀਂ ਨਿਹੰਗ ਸਿੰਘ ਕਰਕੇ ਜਾਂ ਅਕਾਲੀ ਸਿੰਘ ਕਰਕੇ ਜਾਣਦੇ ਹਾਂ, ਉਹ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਵੀ ਜੂਝਦੇ ਸਨ ਤੇ ਉਹਨਾਂ ਦਾ ਜਿਹੜਾ ਜਦੋਂ ਵਾਰ ਕਰ ਰਹੇ ਨੇ ਜਾਂ ਜੰਗ ਦੇ ਵਿੱਚ ਜਿਹੜਾ ਉਹ ਐਗਰੈਸਿਵਲੀ ਜਿਹੜਾ ਧਾ ਰਹੇ ਨੇ ਦੁਸ਼ਮਣ ਦੀ ਫੌਜ ਦੇ ਵਿੱਚ, ਤੇ ਉਹ ਅਕਾਲ ਅਕਾਲ ਗੁੰਜਾਉਂਦੇ ਸੀ, ਅਕਾਲ 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 ਅਕਾਲ। ਔਰ ਇਸ ਲਈ ਇਹ ਲਫ਼ਜ਼ ਅਕਾਲੀ ਖਾਸ ਤੌਰ ਤੇ ਇਹ ਜੰਗਜੂ ਖਾਲਸੇ ਦੇ ਲਈ, ਨਿਹੰਗ ਸਿੰਘਾਂ ਦੇ ਲਈ ਇਸਤੇਮਾਲ ਹੋਣਾ ਸ਼ੁਰੂ ਹੋਇਆ। ਇਸੇ ਲਈ ਜਿਹੜੇ ਫਿਰ ਉਹਨਾਂ ਦੇ ਲੀਡਰ ਸੀ, ਜਿਵੇਂ ਅਸੀਂ ਜਿਹੜਾ ਜਥਾ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦਾ ਸੀ ਅਕਾਲੀ ਫੂਲਾ ਸਿੰਘ ਦੇ ਰੂਪ, ਜਥੇਦਾਰ ਲਫ਼ਜ਼ ਉਦੋਂ ਇਸਤੇਮਾਲ ਨਹੀਂ ਸੀ ਹੁੰਦਾ। ਇਹ ਤਾਂ 20ਵੀਂ ਸਦੀ 'ਚ ਜਦੋਂ ਅਕਾਲੀਆਂ ਦੇ ਹੀ ਜਥੇਦਾਰ ਤੇਜਾ ਸਿੰਘ ਪੁੱਚਰ ਔਰ ਇਹਨਾਂ ਨੇ ਜਦੋਂ ਪੁਜਾਰੀ ਛੱਡ ਕੇ ਭੱਜੇ, ਇੱਧਰ ਹਰਮੰਦਰ ਸਾਹਿਬ ਵਾਲੇ ਵੀ ਔਰ ਅਕਾਲ ਤਖਤ ਦੇ ਉੱਤੇ ਜਿਹੜੇ ਉਹਨਾਂ ਨੇ ਜਾਲੀ ਜੇ ਬਿਠਾਏ ਹੋਏ ਸੀ ਨੀਲੇ ਬਾਣੇ ਵਾਲੇ, ਔਰ ਫਿਰ ਕਿਉਂਕਿ ਉਦੋਂ ਤੱਕ ਜਦੋਂ ਸਾਰੇ ਇਕੱਠੇ ਹੋਏ, ਸੰਗਤ ਹੋਰ ਵੀ ਪਿੰਡਾਂ 'ਚੋਂ ਆ ਗਈ ਤੇ ਇਹ ਸਪੌਂਟੇਨੀਅਸ ਡਿਸੀਜਨ ਸੀ, ਮੌਕੇ ਤੇ ਫੈਸਲਾ ਸੀ ਕਿ ਲਲਾਰੀਆਂ ਨੂੰ ਕਿਹਾ ਗਿਆ ਕਿ ਜੀ ਨੀਲੇ ਰੰਗ ਦੀਆਂ ਪੱਗਾਂ ਰੰਗੋ। ਹੁਣ ਕਈ ਵਾਰੀ ਹੁੰਦਾ ਵੀ ਹੁਣ ਅਕਾਲੀਆਂ ਦਾ ਤਾਂ ਸਿਰਫ ਪੱਗ ਹੀ ਨੀਲੀ ਹੁੰਦੀ ਹੈ, ਹੁਣ ਤਾਂ ਉਹ ਵੀ ਬਦਲ ਗਈ। ਜੇ ਤੁਸੀਂ ਹੁਣ ਬਾਦਲ ਮਜੀਠੀਆ ਦੂਜੇ ਤੀਜੇ ਦੇਖੋ, ਤੁਹਾਨੂੰ ਕਿਸੇ ਦੇ ਉਹ ਨੀਲੀਆਂ ਪੱਗਾਂ ਵਾਲੇ ਬਜ਼ੁਰਗ ਅਕਾਲੀ ਹੀ ਤੁਹਾਨੂੰ ਕੋਈ ਨਜ਼ਰ ਆਉਣਗੇ। ਲੇਕਿਨ ਇਹਦਾ ਵੀ ਇੱਕ ਇਤਿਹਾਸ ਹੈ ਕਿ ਨੀਲੀ ਪੱਗ ਕਿਵੇਂ ਅਕਾਲੀ ਦਲ ਦਾ ਸਿੰਬਲ ਬਣੀ। ਇਹ ਉਸ ਪੀਰੀਅਡ 'ਚ ਹੀ ਹੈ ਕਿ ਬਈ ਇਸ ਗੱਲ ਦਾ ਡਰ ਵੀ ਹੈ ਕਿ ਉਹ ਸਰਕਾਰ ਨਹੀਂ ਸੀ ਚਾਹੁੰਦੀ, ਕਿਉਂਕਿ ਸਰਕਾਰ ਦੇ ਪਿੱਠੂ ਕਿਸਮ ਦੇ ਲੋਕ ਸੀ। ਉਹਨਾਂ ਨੂੰ ਸੀ ਜੀ ਉਹ ਬੁਰਜ ਅਕਾਲੀ ਫੂਲਾ ਸਿੰਘ ਚਲੇ ਗਏ ਨੇ, ਉੱਥੋਂ ਜਿਹੜੇ ਨੇ ਸੋ ਕਾਲਡ ਨਿਹੰਗ ਅਟੈਕ ਕਰਨਗੇ। ਤੇ ਇੱਧਰ ਪਿੰਡਾਂ 'ਚੋਂ ਵੀ ਲੋਕ ਆ ਗਏ ਔਰ ਜਥੇਦਾਰ ਤੇਜਾ ਸਿੰਘ ਪੁੱਚਰ ਔਰ ਦੂਸਰੇ ਉਹਨਾਂ ਨੇ ਇੱਕ ਹੋਰ ਜਥੇਦਾਰ ਸੀ ਉਸ ਇਲਾਕੇ ਦੇ, ਉਹਨਾਂ ਨੇ ਫਿਰ ਕਾਲ ਦਿੱਤੀ ਕਿ ਜੀ ਆਓ ਪੱਗਾਂ ਨੀਲੀਆਂ, ਲਲਾਰੀ ਰੰਗਦੇ ਸੀ ਉਦੋਂ, ਕਿਹੜੇ ਥਾਨ ਆਉਂਦੇ ਸੀ ਨੀਲੀਆਂ ਪੱਗਾਂ ਦੇ, ਉਹਨਾਂ ਨੇ ਲਲਾਰੀਆਂ ਤੋਂ, ਔਰ ਇਵੇਂ ਅਕਾਲੀਆਂ ਦੀ ਪੱਗ ਦਾ ਰੰਗ ਨੀਲਾ ਬਣਿਆ। ਹੁਣ ਇਹ ਤਾਂ ਸਿੰਬੋਲਿਕ ਹੈ ਕਿ ਵੀ ਪਹਿਰਾਵਾ ਕੀ ਹੈ, ਲੇਕਿਨ ਅਕਾਲੀ ਦਲ ਦਾ ਬੜਾ ਸ਼ਾਨਦਾਰ ਇਤਿਹਾਸ ਹੈ ਜਿਹਨੂੰ ਅਸੀਂ ਹੁਣ ਬਹੁਤ ਵਾਰੀ ਗੁਰਦੁਆਰਾ ਸੁਧਾਰ ਲਹਿਰ ਜਾਂ ਉਸ ਤੋਂ ਬਾਅਦ ਦੂਸਰਿਆਂ ਦਾ ਅਸੀਂ ਦੇਖਦੇ ਹਾਂ। ਔਰ ਇਹ ਜਦੋਂ ਤੱਕ ਕਿ ਅਸੀਂ ਅਕਾਲੀਆਂ ਤੱਕ ਪਹੁੰਚਣ ਤੋਂ ਪਹਿਲਾਂ
ਜੇ 1849 ਤੋਂ 1849 ਤੋਂ ਦੇਖੀਏ ਕਿ ਪਹਿਲੇ 10-15 ਸਾਲ ਤਾਂ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਦੇ ਨੇ, ਪਤਤ ਪੁਣੇ ਦੇ ਨੇ। ਪੰਜਾਬ ਦੇ ਉੱਤੇ ਧਾਵਾ ਜਿਹੜਾ ਹੈ ਉਹ ਅਗਲੇ 18 ਸਿੱਖ ਰਾਜ ਜਾਣ ਦੇ 20 ਸਾਲਾਂ ਦੇ ਵਿੱਚ ਆਰੀਆ ਸਮਾਜੀ ਵੀ ਆ ਜਾਂਦੇ ਨੇ, ਉਹ ਦਿਆਨੰਦ, ਉਹ ਬ੍ਰਹਮੋ ਸਮਾਜੀ ਵੀ ਆ ਜਾਂਦੇ ਨੇ, ਵਿਵੇਕਾਨੰਦ ਦਾ ਪਰਮ ਕ੍ਰਿਸ਼ਨ ਪਰਮਹੰਸ ਵਾਲੇ ਵੀ ਆ ਜਾਂਦੇ ਆ, ਸ਼ਰਧਾ ਰਾਮ ਫਲੋਰੀ ਵਰਗੇ ਸਨਾਤਨੀਆਂ ਵੀ ਆ ਜਾਂਦੇ ਨੇ। ਔਰ ਉਸ ਪੀਰੀਅਡ ਦੇ ਵਿੱਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਔਰ ਇਹ ਸਾਰਾ ਜਿਹੜਾ ਕਿਵੇਂ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੁੰਦੀ ਹੈ। ਔਰ ਜਦੋਂ ਤੱਕ ਇਹ ਦੋਨੋਂ ਹੀ ਫਕੀਰਨੁਮਾ ਸਿੰਘ ਜਿਹੜੇ ਨੇ ਉਹ ਚੜ੍ਹਾਈ ਕਰਦੇ ਨੇ 1899 ਜਾਂ 1901 ਤੱਕ ਪਹੁੰਚਦੇ ਆ। ਆਲਰੇਡੀ ਪੰਜਾਬ ਦੇ ਵਿੱਚ ਜਿੱਥੇ ਸਿੱਖੀ ਪ੍ਰਚਾਰ ਪੱਖੋਂ ਇੱਕ ਜਾਗ੍ਰਿਤੀ ਹੈ, ਉੱਥੇ ਖਾਲਸਾ ਸਕੂਲਾਂ ਦਾ ਨੈਟਵਰਕ, ਖਾਲਸਾ ਕਾਲਜ ਅੰਮ੍ਰਿਤਸਰ 1892-93 'ਚ ਹੋਂਦ 'ਚ ਆ ਜਾਂਦਾ ਹੈ। ਔਰ ਫਿਰ 20ਵੀਂ ਸਦੀ ਦੀ ਬਿਗਨਿੰਗ 'ਚ ਅਸੀਂ ਦੇਖਦੇ ਹਾਂ ਬੇਸ਼ੱਕ ਜਿਹੜਾ ਕਬਜ਼ਾ ਹੈ ਉਹ ਤਾਂ ਉਹਨਾਂ ਹੀ ਮਹੰਤਾਂ ਦਾ ਜਾਂ ਉਹਨਾਂ ਹੀ ਪੁਜਾਰੀਆਂ ਦਾ ਰਹਿੰਦਾ, ਔਰ ਬਹੁਤ ਸਾਰਾ ਜਿਹੜਾ ਜਿਵੇਂ ਅਸੀਂ ਮੂਰਤੀਆਂ ਰੱਖ ਦੇਣਾ ਦਰਬਾਰ ਸਾਹਿਬ ਦੀ ਹਦੂਦ 'ਚ, ਔਰ ਬਾਕੀ ਬਹੁਤ ਸਾਰੀਆਂ ਮਨਮਰਜ਼ੀ ਦੀਆਂ ਗੱਲਾਂ। ਫਿਰ ਚੀਫ ਖਾਲਸਾ ਦੀਵਾਨ ਜਿਹੜਾ ਉਹ ਇੱਕ ਐਜੂਕੇਸ਼ਨ ਲਹਿਰ ਦੇ ਤੌਰ 'ਤੇ ਸਿੰਘ ਸਭਾ ਲਹਿਰ ਦਾ ਪੂਰਕ ਹੀ ਸੀ ਕੰਮ ਦਾ, ਪਰ ਉਹਨਾਂ ਦਾ ਕਿਉਂਕਿ ਸਿੰਘ ਸਭਾ ਲਹਿਰ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਹ ਕੋਈ ਅੰਗਰੇਜ਼ਾਂ ਦੇ ਵਿਰੁੱਧ ਨਹੀਂ ਸੀ ਉਹਨਾਂ ਦੇ ਰਾਜ ਦੇ, ਕਿਉਂਕਿ ਉਹਨਾਂ ਨੇ ਇਹ ਦੇਖ ਲਿਆ ਸੀ ਵੀ ਰਾਜ ਸਾਡਾ ਚਲਾ ਗਿਆ, ਅਸੀਂ ਧਾਰਮਿਕ ਲੈਵਲ ਦੇ ਉੱਤੇ ਔਰ ਸਮਾਜਿਕ ਲੈਵਲ 'ਤੇ ਜੋ ਕੁਰੀਤੀਆਂ ਨੇ ਔਰ ਜਿਹੜੀਆਂ ਐਨਕਰੋਚਮੈਂਟਸ ਨੇ ਸਿੱਖੀ 'ਚ ਬਾਕੀ ਆ ਕੇ ਵਿੱਚ ਵੜਨਾ ਚਾਹੁੰਦੇ ਨੇ, ਇਹਨਾਂ ਨੂੰ ਡੱਕੀ ਹੈ। ਇਸ ਲਈ ਅੰਗਰੇਜ਼ੀ ਹਕੂਮਤ ਉਹਨਾਂ ਵੱਲੋਂ ਜਿਹੜੀ ਹੈ ਬਿਲਕੁਲ ਜਿਹੜੀ ਹੈ ਉਹ ਬੇਫਿਕਰ ਸੀ ਕਿ ਵੀ ਇਹ ਕੋਈ ਰਾਜ ਸਾਡਾ ਨਹੀਂ ਉਲਟਾਉਂਦੇ। ਲੇਕਿਨ ਜਦੋਂ ਔਰ ਚੀਫ ਖਾਲਸਾ ਦੀਵਾਨ ਜਿਹੜੀ ਐਜੂਕੇਸ਼ਨ ਉਹ ਵੀ ਸਾਰੇ ਸਰਕਾਰ ਪੱਖੀ ਸੀ, ਉਹ ਵੀ ਰਾਏ ਬਹਾਦਰ, ਸਰਦਾਰ ਬਹਾਦਰ ਔਰ ਸਰ ਦੇ ਟਾਈਟਲ ਵਾਲੇ ਸਾਰੇ ਬੜੇ ਬੜੇ ਲੋਕ। ਔਰ ਲੇਕਿਨ ਜਦੋਂ ਤੱਕ 1919 'ਚ ਇਹੀ ਕਾਰਨ ਸੀ ਕਿ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ ਅਤੇ ਜਿਹੜਾ ਸਰਬਰਾਹ ਦਰਬਾਰ ਸਾਹਿਬ ਦਾ ਰੂੜ ਸਿੰਘ ਉਹ ਸੱਦ ਕੇ ਡਾਇਰ ਨੂੰ ਜਿਹੜਾ ਸਿਰੋਪਾਓ ਵੀ ਦਿੰਦਾ। ਇਹੀ ਮਜੀਠੀਆਂ ਦਾ ਜਿਹੜਾ ਪਿਓ, ਦਾਦਾ, ਪਰਦਾਦਾ ਜੋ ਵੀ ਹੈ ਉਹਨੂੰ ਜਿਹੜਾ ਡਾਇਰ ਨੂੰ ਡਿਨਰ ਦੇ ਉੱਤੇ ਵੀ ਸੱਦਦਾ। ਇਹੀ ਹਾਲ ਇਹ ਪਟਿਆਲੇ ਵਾਲਿਆਂ ਦੇ ਦੂਜਿਆਂ ਦਾ ਸੀ। ਹੁਣ 1919 ਇੱਕ ਟਰਨਿੰਗ ਪੁਆਇੰਟ ਬਣਦਾ ਹੈ, ਔਰ ਫਿਰ ਅਸੀਂ ਦੇਖਦੇ ਹਾਂ ਕਿ 1920-21 ਤੱਕ ਪਹੁੰਚਦੇ ਹਾਂ ਜਿਹੜੀ ਸਭ ਤੋਂ ਵੱਡੀ ਜਿਸ ਨੇ ਜਾਗ੍ਰਿਤੀ ਪੈਦਾ ਕੀਤੀ, ਜੇ ਸਿੰਗਲ ਸਟ੍ਰੋਕ 'ਚ ਕਹਿਣਾ ਹੋਏ, ਅਤੇ ਉਹ 21 ਫਰਵਰੀ ਦਾ 1920 ਦਾ ਜਿਹੜਾ ਸਾਕਾ ਨਨਕਾਣਾ ਸਾਹਿਬ, ਕਿ ਕਿਵੇਂ ਮਹੰਤ ਨਰੈਣੂ ਨੇ ਜਿਹੜਾ ਉਹ 130 ਤੋਂ ਜ਼ਿਆਦਾ ਸਿੰਘਾਂ ਨੂੰ ਸ਼ਹੀਦ ਕੀਤਾ, ਕਿਸ ਬਰੂਟੈਲਿਟੀ ਦੇ ਨਾਲ। ਔਰ ਇਹ ਸੀ ਜਿਹੜੀ ਜਿਹਨੇ ਇੱਕ, ਔਰ ਉਸ ਤੋਂ ਪਹਿਲਾਂ ਹਾਲਾਂ ਤਰਨਤਾਰਨ ਸਾਹਿਬ ਦੇ ਮਹੰਤ ਨੇ ਵੀ ਗਰਨੇਡ ਸੁੱਟ ਕੇ ਔਰ ਦੂਸਰਾ 3 ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਗੁਰਦੁਆਰੇ ਉਹਨਾਂ ਦੇ ਕੰਟਰੋਲ 'ਚੋਂ ਲੈਣ ਲਈ ਬਾਬੇ ਦੀ ਬੇਰ, ਸਿਆਲਕੋਟ ਇਹ ਸ਼ੁਰੂ ਹੋ ਚੁੱਕਾ ਸੀ। ਔਰ ਇਹਦੇ 'ਚ ਇਹ ਅਕਾਲੀ ਜਥਿਆਂ ਦੀ ਹੀ ਜਿਹੜਾ ਇਹ ਦੇਣ ਸੀ ਕਿ ਜਿੱਥੇ ਜਿੱਥੇ ਫਿਰ ਅਵੇਅਰਨੈਸ ਹੁੰਦੀ ਚਲੀ ਗਈ, ਉਹਨਾਂ ਨੇ ਆਪਣੇ ਆਲੇ ਦੁਆਲੇ ਦੇਖਿਆ ਕਿੱਥੇ ਕੀ ਹੈ। ਲੇਕਿਨ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਜੇ ਸਿਸਟਮੈਟਿਕਲੀ ਅਸੀਂ ਮੋਰਚਿਆਂ 'ਚ ਦੇਖੀਏ, ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਦੀ ਅਗਵਾਈ 'ਚ ਇੱਕ ਵੱਡੀ ਜਿੱਤ ਸੀ। ਗੁਰੂ ਕੇ ਬਾਗ ਦੇ ਮੋਰਚੇ ਨੇ ਅਕਾਲੀਆਂ ਦੇ ਸਬਰ ਨੂੰ ਪਰਖਿਆ, ਔਰ ਜਿਹਦੇ 'ਚ ਫਿਰ ਅਸੀਂ ਪ੍ਰੀਸਟ ਐਂਡਰਿਊ ਵਰਗੇ ਲੋਕ ਜਿਨ੍ਹਾਂ ਨੇ ਟ੍ਰਿਬਿਊਟ ਦਿੱਤੀ। ਸੋ ਇਹ ਸਾਡਾ ਵਿਸ਼ਾ ਨਹੀਂ ਹੈ ਉਸ ਪੀਰੀਅਡ ਦੀ ਗੱਲ ਕਰਨਾ, ਮੈਂ ਪਾਸਿੰਗ ਰੈਫਰੈਂਸ ਕਹਿ ਰਿਹਾ। ਔਰ ਇਹ ਅਕਾਲੀ ਜਿਸ ਲੈਵਲ ਦੇ ਉੱਤੇ ਉੱਭਰੇ, ਜਿਸ ਕਿਸਮ ਦਾ ਉਹਨਾਂ ਦਾ ਦਬਦਬਾ, ਉਹਨਾਂ ਦਾ ਤਿਆਗ, ਉਹਨਾਂ ਦੀ ਕੁਰਬਾਨੀ, ਉਹਨਾਂ ਦਾ ਸਬਰ ਗਾਂਧੀ ਨੇ ਪਛਾਣੀ ਅੱਖ। ਉਹਨੇ ਕਿਹਾ ਕਿ ਭਾਈ ਉਹਦਾ ਤਾਂ ਉਦੋਂ ਤੱਕ ਉਹ ਸਾਰਾ ਜਿਹੜਾ ਸੱਤਿਆਗ੍ਰਹਿ ਅਤੇ ਫਲਾਣਾ ਢਿਮਕਾ ਉਹਦੇ ਤਾਂ ਕੋਈ ਬਾਇਰ ਵੀ ਨਹੀਂ ਸੀ, ਨਾ ਹੀ ਕੋਈ ਖਲੋਂਦੇ ਸੀ। ਔਰ ਇਹੀ ਕਾਰਨ ਸੀ ਕਿ ਵੈਰੀ ਕਲੈਵਰਲੀ ਉਹਨਾਂ ਨੇ ਇਹ ਜਦੋਂ ਟੈਲੀਗ੍ਰਾਮ ਕੀਤੀ ਚਾਬੀਆਂ ਦੇ ਮੋਰਚੇ ਦੀ ਜਿੱਤ ਤੋਂ ਬਾਅਦ ਕਿ ਤੁਸੀਂ ਜਿਹੜਾ ਇਹ ਮੋਰਚਾ ਫਤਿਹ ਕਰ ਲਿਆ, ਕੰਗ੍ਰੈਚੁਲੇਸ਼ਨਸ, ਹੁਣ ਤੁਸੀਂ ਵੱਡਾ ਮੋਰਚਾ ਜਿਹੜਾ ਭਾਰਤ ਦੀ ਆਜ਼ਾਦੀ ਦਾ ਇਸ ਨੂੰ ਫਤਿਹ ਕਰਨਾ। ਔਰ ਭਾਰਤ ਭਰ ਦੀਆਂ ਜਿਹੜੀਆਂ ਪਬਲੀਕੇਸ਼ਨਸ ਨੇ ਕਿ ਅਕਾਲੀਓ ਅਬ ਤੁਮਾਰੇ ਹਾਥ ਮੇਂ ਭਾਰਤ ਕੀ ਕਿਸਮਤ, ਉਦੋਂ ਉਸ ਜ਼ਮਾਨੇ ਦੀਆਂ ਤੁਸੀਂ ਨਜ਼ਮਾਂ ਦੇਖ ਸਕਦੇ ਹੋ ਬੜੇ ਬੜੇ, ਕਿਉਂਕਿ ਉਰਦੂ ਨੁਮਾ ਇੱਧਰਲੇ ਵੀ ਸਾਰੀਆਂ ਪਬਲੀਕੇਸ਼ਨ ਜਿਨ੍ਹਾਂ ਦੇ ਕੋਲ ਹੀ ਪ੍ਰੈਸ ਸੀ। ਲਾਹੌਰ ਦੇ ਵਿੱਚ ਇਹ ਪ੍ਰਤਾਪ, ਹਿੰਦ ਸਮਾਚਾਰ ਔਰ ਮਿਲਾਪ ਔਰ ਇਹ ਸਾਰੇ ਉੱਥੋਂ ਹੀ ਮਾਸ਼ੇ ਕੱਢਦੇ ਸੀ ਲਾਹੌਰੋਂ ਹੀ। ਔਰ
ਅਨਫੋਰਚੂਨੇਟ ਜਿਹੜਾ ਅਸੀਂ ਪਾਰਟ ਕਹਿੰਦੇ ਆ ਕਿ ਵੀ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਗੁਰਦੁਆਰਾ ਐਕਟ ਦੇ ਬਣਨ ਦੇ ਨਾਲ ਇੱਕ ਪੜਾਅ ਜਿਹਨੇ ਹਾਸਲ ਕੀਤਾ, ਔਰ ਇਹ ਜਿਹੜਾ ਅਕਾਲੀ ਬੇਸਿਕਲੀ ਉਹਨਾਂ ਨੇ ਦੇਖ ਲਿਆ ਸੀ ਕਿ ਮਹੰਤਾਂ ਦੇ ਪਿੱਛੇ ਅੰਗਰੇਜ਼ੀ ਸਰਕਾਰ ਖੜੀ ਹੈ, ਔਰ ਇਹਨਾਂ ਦਾ ਫਰਕ ਸਿੰਘ ਸਭਾ ਲਹਿਰ ਜਾਂ ਚੀਫ ਖਾਲਸਾ ਦੀਵਾਨ ਤੋਂ ਵੱਖਰਾ ਇਹ ਸੀ ਕਿ ਇਹ ਕੁਰਬਾਨੀ ਦੇ ਰੰਗ ਵਿੱਚ ਰੰਗੇ ਹੋਏ ਪੂਰੀ ਤਰ੍ਹਾਂ ਰੈਵੋਲੂਸ਼ਨਰੀ ਮਾਈਂਡਸੈਟ ਦੇ ਸੀ ਚੇਂਜ, ਔਰ ਅੰਗਰੇਜ਼ਾਂ ਨਾਲ ਜਿਹੜੀ ਹੈ ਉਹ ਟੱਕਰ ਲੈਣ ਦੀ ਹਿੰਮਤ ਇਹਨਾਂ ਨੇ ਦਿਖਾਈ ਸੀ ਜੀ। ਹੁਣ ਇੱਕ ਪਾਸਾ ਇਹ ਸੀ ਕਿ ਜੇ ਉਸ ਵੇਲੇ ਦੀ ਸਹਿਯੋਗ ਸਿੱਖ ਲੀਡਰਸ਼ਿਪ, ਔਰ ਇਹ 1920 ਦਾ ਪੀਰੀਅਡ ਹੈ, 1930 ਤੱਕ ਪਹੁੰਚਦਿਆਂ ਅਸੀਂ ਦੇਖਦੇ ਹਾਂ ਸੈਪਰੇਟ ਇਲੈਕਟੋਰੇਟ ਵੀ ਮਿਲ ਜਾਂਦਾ ਹੈ, 1936 'ਚ ਪਹਿਲੀਆਂ ਇਲੈਕਸ਼ਨਸ ਵੀ ਹੋ ਜਾਂਦੀਆਂ, 1930 'ਚ ਪਾਕਿਸਤਾਨ ਦਾ ਆਈਡੀਆ ਵੀ ਜਿਹੜਾ ਉਹ ਅਲਾਮਾ ਇਕਬਾਲ ਦੇ ਦਿੰਦੇ ਨੇ, 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਵੀ ਹੋ ਜਾਂਦੀ ਹੈ, ਔਰ ਹਿੰਦੂ ਤਵੀਆਂ ਦੇ ਰੰਗ ਵੀ ਉਹ ਤਿਰੰਗੇ ਝੰਡੇ ਦੇ ਵਿੱਚ ਸਿੱਖ ਰੰਗ ਨੂੰ ਲੈ ਕੇ ਹੋਏ, ਜਾਂ ਮੋਤੀ ਲਾਲ ਨਹਿਰੂ ਦੀ ਰਿਪੋਰਟ ਹੋਏ, ਜਾਂ ਗਾਂਧੀ ਔਰ ਦੂਸਰਿਆਂ ਦੇ ਜਿਹੜੇ ਨੇ 10ਵੇਂ ਪਾਤਸ਼ਾਹ ਬਾਰੇ ਮਿਸਗਾਈਡਡ ਪੈਟਰੀਓਟ ਔਰ ਇਸ ਕਿਸਮ ਦੀਆਂ ਕਾਮੈਂਟਰੀਜ਼ ਹੋਣ। ਪਰ ਅਨਫੋਰਚੂਨੇਟਲੀ ਇਹ ਵੀ ਹਮੇਸ਼ਾ ਇੱਕ ਰਿਸਰਚ ਦਾ ਵਿਸ਼ਾ ਰਹੇਗਾ ਕਿ ਵੀ ਇੰਨੇ ਸਿਗਨਲ ਕਾਂਗਰਸ ਚੋਂ ਨਿਕਲ ਰਹੇ ਸੀ ਜਿਹਦੇ 'ਚ ਮੁਹੰਮਦ ਅਲੀ ਜਨਾਹ ਵਰਗਾ ਇੱਕ ਟੋਟਲੀ ਸੈਕੂਲਰ ਬੰਦਾ ਜਿਹਨੇ ਲਖਨਊ ਪੈਕਟ ਕਾਂਗਰਸ ਨਾਲ ਜਿਹਨੂੰ ਸਰੋਜਨੀ ਨਾਇਡੂ ਨੇ, ਨਹਿਰੂ ਦੀ ਭੈਣ ਨੇ ਐਂਬੈਸਡਰ ਆਫ ਹਿੰਦੂ ਮੁਸਲਿਮ ਯੂਨਿਟੀ ਕਿਹਾ ਸੀ, ਉਹ ਬਿਲਕੁਲ ਉਹ ਤਾਂ ਜੇ ਗਾਂਧੀ ਨੇ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ ਸੀ ਉਹਦੇ ਵੀ ਖਿਲਾਫ ਸੀ ਕਿ ਮਜ਼ਹਬ ਦਾ ਕੋਈ ਕੰਮ ਨਹੀਂ ਹੈ ਸਿਆਸਤ ਦੇ ਵਿੱਚ। ਲੇਕਿਨ ਇਹਦੇ ਬਾਵਜੂਦ ਜੇ ਉਸ ਕਿਸਮ ਦਾ ਬੰਦਾ ਇਸ ਨਿਰਣੇ ਤੇ ਪਹੁੰਚ ਗਿਆ ਕਿ ਵੀ ਇਹਨਾਂ ਦੇ ਅੰਦਰ ਤਾਂ ਉਹ ਕ੍ਰਿਕਟ ਹਿੰਦੂ ਲੁਕਿਆ ਹੋਇਆ, ਜਿਹੜਾ ਅਕਸਰ ਜਿਨ੍ਹਾਂ ਦੀ ਸਟੇਟਮੈਂਟ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਹੁਣ ਐਸਾ ਕੀ ਕਾਰਨ ਸੀ ਕਿ ਸਿੱਖ ਲੀਡਰਸ਼ਿਪ ਇਸ ਕਿਸਮ ਦੇ ਕਿੰਨੇ ਜਿਹੜੀਆਂ ਨੇ ਉਦਾਹਰਨਾਂ ਸਾਹਮਣੇ ਆ ਰਹੀਆਂ ਸੀ, ਪਰ ਉਹ ਅਲਟੀਮੇਟਲੀ ਕਾਂਗਰਸ ਦੇ ਖਾਤੇ 'ਚ ਹੀ ਪਏ। 47 ਤੱਕ ਪਹੁੰਚਦਿਆਂ ਅਸੀਂ ਦੇਖਦੇ ਕਿ ਇੱਧਰ ਮੁਸਲਮਾਨਾਂ ਨੇ ਪਾਕਿਸਤਾਨ ਲੈ ਲਿਆ, ਇੱਧਰ ਜਿਹੜਾ ਸੈਕੂਲਰ ਇੰਡੀਆ ਦੇ ਨਾਂ ਥੱਲੇ ਇਹਨਾਂ ਨੇ ਮੁਲਕ ਸਾਂਭ ਲਿਆ, ਔਰ ਜਿੰਨਾ ਅਸ਼ੋਕ ਦੇ ਵੇਲੇ ਵੀ ਜਾਂ ਚੰਦਰਗੁਪਤ ਮੌਰੀਆ ਦੇ ਵੇਲੇ ਵੀ ਜਿਹੜੀ ਟੈਰੀਟਰੀ ਨਹੀਂ ਸੀ ਇੰਡੀਆ ਦੀ, ਇੰਨਾ ਵੱਡਾ ਮੁਲਕ ਇਹਨਾਂ ਨੂੰ ਮਿਲਿਆ, ਔਰ ਇਹਨਾਂ ਨੇ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਜ਼ਰਾਇਮ ਪੇਸ਼ਾ ਕਬੀਲਾ, ਔਰ ਫਿਰ ਲੰਬੀ ਕਹਾਣੀ ਅਸੀਂ ਦੁਹਰਾਉਂਦੇ ਹਾਂ। ਉਹ ਜ਼ਬਾਨ ਹੋਏ ਪੰਜਾਬੀ ਜ਼ਬਾਨ ਜੇ ਬਣਿਆ 66 ਦੇ ਵਿੱਚ, ਕਿਵੇਂ ਪੰਜਾਬੀ ਬੋਲਦੇ ਇਲਾਕੇ ਔਰ ਪਾਣੀਆਂ ਦਾ ਕੰਟਰੋਲ ਔਰ ਇੱਧਰ ਉੱਧਰ, ਇਹਦੇ 'ਚ ਕੋਈ ਸ਼ੱਕ ਨਹੀਂ ਕਿ 47 ਦੌਰ ਦੀ ਅਕਾਲੀ ਲੀਡਰਸ਼ਿਪ, ਉਹ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਉਹਨਾਂ ਨੇ ਬਲੰਡਰ ਕੀਤਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 47 ਤੋਂ ਇੱਕਦਮ ਬਾਅਦ ਇਹਦੇ ਬਾਵਜੂਦ ਕਿ 40% ਸਿੱਖ ਕੌਮ ਪਨਾਹਗੀਰ ਬਣੀ ਹੋਈ ਸੀ, ਕਿੰਨੇ ਮਾਰੇ ਗਏ ਲੱਖਾਂ, ਕਿੰਨੇ ਬੇਘਰ ਹੋਏ, ਲੇਕਿਨ ਉਹਨਾਂ ਨੇ ਫਿਰ ਕਿਲ੍ਹਾਬੰਦੀ ਸ਼ੁਰੂ ਕੀਤੀ ਜਿਹੜੀ 1950 'ਚ ਪੰਜਾਬੀ ਸੂਬੇ ਮੋਰਚੇ ਦੇ ਰੂਪ ਦੇ ਵਿੱਚ ਸਾਹਮਣੇ ਆਈ, ਔਰ ਇਹ ਉਹਨਾਂ ਦੀਆਂ ਕਾਮਯਾਬੀਆਂ ਦਾ ਇਤਿਹਾਸ। ਹੁਣ ਮੈਂ ਬਹੁਤ ਵਾਰ ਦੇਖਦਾ ਹਾਂ ਵੀ ਇਹ ਜਦੋਂ ਤੱਕ ਹੁਣ ਜੇ 5 ਵਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਦਾ, 66 ਤੋਂ ਬਾਅਦ 66 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ 67 'ਚ ਚੋਣਾਂ ਹੁੰਦੀਆਂ ਨੇ, ਜਸਟਿਸ ਗੁਰਨਾਮ ਸਿੰਘ ਪਹਿਲਾ ਚੀਫ ਮਿਨਿਸਟਰ ਬਣਦਾ। ਹੁਣ ਜੇ ਅਸੀਂ ਪੰਜਾਬੀ ਸੂਬੇ ਦੇ ਇਤਿਹਾਸ ਨੂੰ ਹੀ ਦੇਖਣਾ ਹੋਏ ਤੇ 50 ਸਾਲ ਤੋਂ ਜ਼ਿਆਦਾ ਦਾ ਇਤਿਹਾਸ ਹੈ ਕਿ ਅਕਾਲੀਆਂ ਨੇ ਜਿਨ੍ਹਾਂ ਨੇ ਮੋਰਚੇ ਲਾ ਕੇ ਮਾਸਟਰ ਤਾਰਾ ਸਿੰਘ ਦੇ ਵੇੜੇ, ਭਾਵੇਂ 47 ਦੌਰ ਲਈ ਮਾਫੀ ਨਹੀਂ ਹੈ, ਲੇਕਿਨ ਫਿਰ ਵੀ ਜਿਸ ਕਿਰਦਾਰ ਕਰੈਕਟਰ ਦੇ ਨਾਲ ਉਹਨਾਂ ਨੇ ਸਿੱਖ ਕੌਮ ਨੂੰ ਸੰਗਠਿਤ ਕੀਤਾ, ਔਰ ਜੇ ਕਹਿਣਾ ਹੋਏ ਕਿ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ 'ਚੋਂ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਹੈ। ਹਾਲਾਂਕਿ ਕਾਂਗਰਸ ਨੂੰ ਕਿਹਾ ਜਾਂਦਾ ਕਿ ਜੀ 1885 'ਚ ਸਾਰੇ ਹੀਰੋਜ਼ ਨੇ ਬਣਾਈ, ਪਰ ਉਹ ਤਾਂ ਅੰਗਰੇਜ਼ ਸੀ, ਉਹਨਾਂ ਨੇ ਆਪਣੇ ਮਕਸਦ ਲਈ ਬਣਾਈ ਸੀ। ਜੇ ਸਿਰਫ ਤੇ ਸਿਰਫ ਲੋਕਲ ਲੈਵਲ ਦੇ ਉੱਤੇ ਕਿਸੇ ਪੋਲੀਟੀਕਲ ਪਾਰਟੀ ਦਾ ਜਨਮ ਹੋਇਆ ਔਰ ਸਭ ਤੋਂ ਪੁਰਾਣੀ ਹੈ ਤੇ ਅਕਾਲੀ ਦਲ ਹੈ। ਹੁਣ ਉਸ ਪੀਰੀਅਡ 'ਚ RSS ਵਰਗੀਆਂ ਸੰਸਥਾਵਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਦੇ ਤੌਰ ਤੇ 1925 'ਚ ਹੋਂਦ 'ਚ ਆਉਂਦੀ ਹੈ, ਜਿਹੜਾ ਉਹਨਾਂ ਨੇ 2 ਸਾਲਾਂ ਨੂੰ ਆਪਣਾ 100 ਸਾਲਾ ਮਨਾਉਣਾ, ਜਿਹੜੀ 3 ਵਾਰ 47 ਤੋਂ ਬਾਅਦ ਬੈਨ ਵੀ ਹੁੰਦੀ ਹੈ, ਲੇਕਿਨ ਉਹ ਤਾਂ ਪੋਲੀਟੀਕਲ ਪਾਵਰ ਤੱਕ ਪਹੁੰਚ ਗਏ। ਤੇ ਅਸੀਂ ਜਿਹੜੀ ਸਾਡੀ ਪਾਰਟੀ ਜਿਹਨੇ ਅੰਗਰੇਜ਼ਾਂ ਨੂੰ ਝੁਕਣ ਤੇ ਮਜਬੂਰ ਕੀਤਾ, ਉਹ ਚਾਬੀਆਂ ਦਾ ਮੋਰਚਾ ਹੋਏ ਜਾਂ ਬਾਅਦ ਦੇ ਵਿੱਚ ਲੱਗੇ ਮੋਰਚੇ ਹੋਣ, ਐਸਾ ਕੀ ਹੈ ਕਿ ਵੀ ਉਹ ਉੱਥੋਂ ਨਿਕਲ ਕੇ ਅਸੈਂਬਲੀ ਦੇ ਵਿੱਚ 3 ਸੀਟਾਂ ਤੱਕ ਸਿਮਟ ਗਏ, ਔਰ ਉਹ ਹਾਲਾਤ ਕਿ ਅਕਾਲੀ ਸਰਕਾਰ ਦੇ ਹੁੰਦਿਆਂ
ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਵੀ, ਗੋਲੀ ਕਾਂਡ ਵੀ, ਔਰ ਕੋਈ ਜਿਨ੍ਹਾਂ ਨੇ ਪੂਰੀ ਇੱਕ ਜਨਰੇਸ਼ਨ ਸਾਡੀ ਮਾਰ ਮੁਕਾਈ, ਉਹਨਾਂ ਨੂੰ ਕੋਈ ਸਜ਼ਾ ਯਾਫਤਾ ਕਰਨ ਦੀ ਥਾਂ ਉਹਨਾਂ ਨੂੰ ਰਿਵਾਰਡ ਕੀਤਾ ਗਿਆ। ਉਹ ਸੁਮੇਧ ਸੈਣੀ ਹੋਏ, ਉਹ ਉੱਥੋਂ ਦਾ ਕੀ ਉਹ ਮਲੇਰਕੋਟਲੇ ਦਾ ਕਾਤਲ ਇਜ਼ਹਾਰ ਆਲਮ ਹੋਏ, ਉਹ ਕੀ ਹੈ ਜਿਹੜਾ ਇਹਨੇ ਬਣਾਇਆ ਸੁਰੇਸ਼ ਅਰੋੜਾ ਕਿ ਕੀ ਸੀ ਉਹ ਸਾਰੇ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ। ਸੋ ਜੇ ਇਹਨਾਂ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਭਾਈ ਜਿਹੜਾ ਜੇ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਔਰ ਉਹਦੇ ਕੋੜਮੇ ਨੇ ਕੀਤਾ, ਕਿਉਂਕਿ 5 ਸਦੀਆਂ ਦੇ ਇਤਿਹਾਸ 'ਚ ਕੋਈ ਵੀ ਐਸਾ ਬੰਦਾ ਸ਼ਾਇਦ ਨਹੀਂ ਹੈ ਜਿਹਨੇ ਇਕੱਲਾ ਇਹੀ ਨਹੀਂ ਵੀ ਸਿਆਸੀ ਤੌਰ 'ਤੇ ਉਹਨੇ ਬੌਣੇ ਬਣਾ ਕੇ ਸਿੱਖਾਂ ਨੂੰ RSS ਦੇ ਸਾਹਮਣੇ ਸੁੱਟ ਦਿੱਤਾ, ਸਿੱਖ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਅਕਾਲ ਤਖਤ ਦਾ ਹਾਲ ਕੀ ਕੀਤਾ, ਸ਼੍ਰੋਮਣੀ ਕਮੇਟੀ ਦਾ ਹਾਲ ਕੀ ਕੀਤਾ। ਹਾਲਾਂਕਿ ਗੁਰਚਰਨ ਸਿੰਘ ਟੌਹੜਾ 20 ਸਾਲ ਤੋਂ ਜ਼ਿਆਦਾ ਵਕਤ ਰਹੇ, ਹਾਲਾਂ ਸਾਡਾ ਉਹਨਾਂ 'ਤੇ ਵੀ ਕ੍ਰਿਟਿਸਿਜ਼ਮ ਰਿਹਾ ਕਿਉਂਕਿ ਮੌਕਾ ਪ੍ਰਸਤੀ ਔਰ ਪ੍ਰਧਾਨਗੀ ਦੀ ਕਮਜ਼ੋਰੀ ਰਹੀ, ਲੇਕਿਨ ਇਹਦੇ ਬਾਵਜੂਦ ਜਿਹੜਾ ਪੰਥਕ ਏਜੰਡਾ ਜਾਂ ਸਿੱਖ ਏਜੰਡੇ ਦੀ ਗੱਲ ਸੀ ਉਹ ਕਿਤੇ ਨਾ ਕਿਤੇ ਫਰੰਟ ਬਰਨਰ 'ਤੇ ਸੀ। ਇਹਨਾਂ ਨੇ ਸਿੱਖੀ ਨਾਲੋਂ ਤੋੜਿਆ, ਸੰਸਥਾਵਾਂ ਤਬਾਹ ਕੀਤੀਆਂ, ਹੌਲੀ ਫਿਰ ਇਸ ਨੂੰ ਜਿਹੜੀ ਹੈ ਸਿਰਫ ਇੱਕ ਕਿਸਾਨ ਪਾਰਟੀ ਵਾਂਗ ਟਰੀਟ ਕਰਨਾ ਸ਼ੁਰੂ ਕੀਤਾ, ਫਿਰ ਉਹਦੇ ਨਾਲ ਵੀ ਕੰਪਰੋਮਾਈਜ਼ ਕਰਕੇ ਅਲਟੀਮੇਟਲੀ ਆਪਣੀ ਜਗੀਰ ਬਣਾ ਕੇ ਟੱਬਰ ਦੀ ਐਕਸਟੈਂਸ਼ਨ ਦੇ ਤੌਰ ਤੇ ਇਸਤੇਮਾਲ ਕੀਤਾ। ਔਰ ਮਰਨ ਲੱਗਿਆ ਬੁੱਢਾ ਬਾਦਲ ਜਿਹੜਾ ਉਹ ਇਸ ਨੂੰ ਜਿਹੜਾ ਸੁਖਬੀਰ ਬਾਦਲ ਨੂੰ ਕਿਵੇਂ ਅੱਜ ਤੁਸੀਂ ਇਹ ਦੇਖੋਗੇ ਹੁਣ ਇਸ ਸਮਾਗਮ 'ਚ ਵੀ ਜਿਹੜਾ 103 ਸਾਲਾ ਫਾਊਂਡੇਸ਼ਨ ਦੇ ਮੌਕੇ ਅਕਾਲੀ ਦਲ ਦੀ ਉਹ ਹੁੰਦਾ ਬਾਬਾ ਗੁਰਬਖਸ਼ ਸਿੰਘ ਹੋਰਾਂ ਦੇ ਉਸ ਗੁਰਦੁਆਰਾ ਸਾਹਿਬ, ਉਹੀ ਤੁਹਾਨੂੰ ਬਿਕਰਮ ਮਜੀਠੀਆ ਨਜ਼ਰ ਆ ਰਿਹਾ, ਉਹੀ ਤੁਹਾਨੂੰ ਹਰਸਿਮਰਤ ਬਾਦਲ ਨਜ਼ਰ ਆ ਰਹੀ ਹੈ। ਆਲੇ ਦੁਆਲੇ ਦੇਖੋਗੇ ਉਸ ਕਿਸਮ ਦੀ ਭੀੜ, ਉਹੀ ਜਿਹੜੇ ਉਹਨਾਂ ਦੇ ਟੱਬਰ ਦੇ ਪੱਕੇ ਜਿਹੜੇ ਲਾਇਲਿਸਟ ਨੇ। ਤੇ ਇਸ ਕਿਸਮ ਦੀ ਮਾਫੀ ਹੁਣ ਬਾਦਲ ਸੁਖਬੀਰ ਬਾਦਲ ਕਿ ਜੀ ਅਸੀਂ ਇਸ ਗੱਲ ਲਈ ਸਾਡੇ ਬਾਦਲ ਸਾਹਿਬ ਨੂੰ ਵੀ ਬੜਾ ਦੁੱਖ ਸੀ ਕਿ ਅਕਾਲੀ ਸਰਕਾਰ ਵੇਲੇ ਹੋਇਆ, ਸਾਨੂੰ ਪੰਥ ਮਾਫ ਕਰੇ, ਅਸੀਂ ਜਿਹੜਾ ਸਾਰੇ ਜਿਹੜੇ ਛੱਡ ਕੇ ਗਏ ਨੇ ਉਹ ਆ ਜਾਣ, ਇੱਧਰ ਉੱਧਰ ਹੋ ਜਾਏ। ਕੁਛ ਨਹੀਂ ਹੈ, ਜਦੋਂ ਤੱਕ ਇਸ ਟੱਬਰ ਤੋਂ ਖਹਿੜਾ ਨਹੀਂ ਛੁੱਟਦਾ। ਪਾਰਟੀ ਦੀ ਇੱਕ ਆਪਣੀ ਲੈਗੇਸੀ ਹੈ ਔਰ ਜਿਹੜੇ ਸਚਿਆਰੇ ਸਿੱਖ ਨੇ ਉਹ ਦੁਖੀ ਨੇ, ਔਰ ਪੰਜਾਬ ਦੇ ਸੀਨ ਦੇ ਉੱਤੇ ਕਿਵੇਂ ਏਜੰਸੀਆਂ ਨੇ ਉਸ ਗੈਪ ਨੂੰ ਭਰਨ ਦੇ ਲਈ ਜਿਹੜੀ ਅਕਾਲੀ ਦਲ ਦੀ ਫੇਲਿਅਰ 'ਚੋਂ ਖੜਾ ਹੋਇਆ, ਉਹਨਾਂ ਨੇ BJP ਜਿਹਨੂੰ ਮਨਜ਼ੂਰ ਨਹੀਂ ਕੀਤਾ ਕਦੇ ਵੀ ਸਿੱਖਾਂ ਨੇ, ਉਹਦੀ ਥਾਂ 'ਤੇ ਉਹਨਾਂ ਨੇ ਲਿਆ ਕੇ ਬਾਣੀਆਂ ਦਿੱਲੀ ਦਾ ਕੇਜਰੀਵਾਲ ਆਮ ਆਦਮੀ ਪਾਰਟੀ ਖੜੀ ਕੀਤੀ। ਸੋ ਜੇ ਇਸ 103 ਸਾਲ ਦੀ ਸੈਡ ਸਟੋਰੀ ਦਾ ਬਿਆਨ ਕਰਦਿਆਂ ਦੁੱਖ ਵੀ ਹੁੰਦਾ ਹੈ। ਮੈਂ ਬਹੁਤ ਵਾਰ ਇਸ ਲਈ ਪੰਜਾਬ ਦਾ ਇਸ਼ੂ ਕਰਨ ਲੱਗਿਆ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਭਾਈ ਅਸੀਂ ਕਿੱਥੇ ਚੜ੍ਹਦੀ ਕਲਾ ਚੜ੍ਹਤ ਦੀ ਗੱਲ ਕਰਨ ਵਾਲੇ, ਕਿੱਥੇ ਜਦੋਂ ਅਕਾਲੀ ਲਫ਼ਜ਼ ਹੁੰਦਾ, ਅਕਾਲੀ ਫੂਲਾ ਸਿੰਘ ਦਾ ਕਿਰਦਾਰ ਸਾਹਮਣੇ ਆਉਂਦਾ ਹੈ, ਤੇ ਅੱਜ ਇਹ ਕਿਸ ਕਿਸਮ ਦੇ ਸ਼ਰਾਬੀ, ਕਬਾਬੀ, ਡਰੱਗ ਸਮਗਲਰ, ਸੈਂਡ ਮਾਫੀਆ, ਚੋਰ, ਲੁੱਟ ਕੇ ਖਾ ਗਏ, ਘਟੀਆ ਕਿਰਦਾਰ, ਔਰ ਜਿਸ ਕਿਸਮ ਦੀ ਕੋਈ ਜਿਹੜੀ ਕਿੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਐਕਸਟੈਂਡਡ ਜਥੇਬੰਦੀ ਸੀ ਉਹਦੀ ਥਾਂ 'ਤੇ ਕਿਵੇਂ ਦੇ ਖੜੇ ਕੀਤੇ ਹੋਏ ਨੇ ਸਾਰੇ। ਔਰ ਈਵਨ ਗੈਂਗਸਟਰ ਕਲਚਰ ਦੇ ਵਿੱਚ ਵੀ ਇਹਨਾਂ ਦਾ ਵੱਡਾ ਰੋਲ ਹੈ। ਉਹ ਸਿਕੰਦਰ ਮਲੂਕੇ ਵਰਗੇ ਲੋਕ ਹੋਣ, ਦੂਜੇ ਹੋਣ, ਜਿਨ੍ਹਾਂ ਨੇ ਇਸ ਕਿਸਮ ਦੀ ਜਿਹੜੀ ਹੈ ਕਰਾਊਡ ਖੜੀ ਕਰਨੀ ਸ਼ੁਰੂ ਕੀਤੀ। ਸੋ ਅਸੀਂ ਇਹ ਸਮਝਦੇ ਹਾਂ ਵੀ ਅੱਜ ਵੀ ਜੇ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਆਸੀ ਪਿੜ ਦੇ ਵਿੱਚ ਜਿਹੜਾ ਉਹ ਡਾਇਸਪੋਰਾ 'ਚ ਖਾਲਿਸਤਾਨ ਦਾ ਮੁੱਦਾ ਗਰਮਾਇਆ ਹੋਇਆ ਹੈ, ਇੰਟਰਨੈਸ਼ਨਲ ਹੈਲਪ ਵੀ ਹੈ ਪੰਜਾਬ 'ਚ। ਜੇ ਆਵਾਜ਼ ਜਿਹੜੀ ਅਕਾਲੀ ਦਲ ਦੀ ਸਪਿਰਿਟ ਰਹੀ ਹੈ ਕੌਮੀ ਆਜ਼ਾਦੀ ਦੀ, ਵੰਗਾਰਨ ਦੀ, ਲਲਕਾਰਨ ਦੀ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਾਂ ਦਲ ਖਾਲਸਾ ਔਰ ਦੂਸਰੀਆਂ ਜਥੇਬੰਦੀਆਂ ਰਾਹੀਂ ਅਸੀਂ ਦੇਖਦੇ। ਪਰ ਅੱਜ ਵੀ ਜੇ ਡਿਸਟ੍ਰਿਕਟ ਲੈਵਲ 'ਤੇ, ਸਰਕਲ ਲੈਵਲ 'ਤੇ, ਗਰਾਊਂਡ ਲੈਵਲ ਦੇ ਉੱਤੇ ਅਕਾਲੀ ਦਲ ਦਾ ਕਿਤੇ ਨਾ ਕਿਤੇ ਇਹ ਨਹੀਂ ਹੈ ਵੀ ਪੰਥ, ਕਿਉਂਕਿ ਅਕਾਲੀ ਦਲ ਔਰ ਪੰਥ ਸਿਨੋਨਿਮਸ ਸੀ, ਪੀਰੀਅਡ ਸੀ ਇਸ ਬਾਦਲ ਟੱਬਰ ਦੇ ਡਿਕਲਾਈਨ ਤੋਂ ਪਹਿਲਾਂ, ਕਿ ਇਹੀ ਹੁੰਦਾ ਸੀ ਕਿ ਵੋਟ ਤਾਂ ਜਦੋਂ ਕੋਈ ਵੋਟ ਮੰਗਣ ਵੀ ਜਾਂਦਾ ਸੀ ਉਹ ਕਹਿੰਦਾ ਸੀ ਵੋਟ ਤਾਂ ਪੰਥ ਦੀ ਹੈ, ਵੋਟ ਅਸੀਂ ਪੰਥ ਨੂੰ ਪਾਉਣੀ ਹੈ। ਉਹਨਾਂ ਦੇ ਲਈ ਪੰਥ ਦਾ ਮਤਲਬ ਅਕਾਲੀ ਦਲ ਸੀ, ਅਕਾਲੀ ਦਲ ਔਰ ਪੰਥ ਸਿਨੋਨਿਮਸ ਸੀ, ਔਰ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਡੀਜਨਰੇਟ ਕੀਤਾ। ਸੋ ਅਸੀਂ ਉਸ ਵਕਤ ਦੇ ਇੰਤਜ਼ਾਰ 'ਚ ਹੀ ਹਾਂ ਜਿਹਦੇ 'ਚ ਕਿ ਕੋਈ ਅਣਖੀ ਗੈਰਤਮੰਦ ਸਿੱਖ ਉੱਠਣਗੇ ਵਿੱਚੋਂ ਹੀ ਇਹਨਾਂ ਦੇ, ਔਰ ਇਹਨਾਂ ਨੂੰ ਲਾਂਭੇ ਕਰਕੇ ਜਿਹੜਾ ਸੱਚਮੁੱਚ ਜਿਨ੍ਹਾਂ ਲੀਹਾਂ ਦੇ ਉੱਤੇ ਕਦੇ ਇਹ ਕੁਰਬਾਨੀਆਂ ਭਰੀ ਜਿਹੜੀ ਹੈ ਜਥੇਬੰਦੀ ਜਿਸ ਦਾ ਆਗਾਜ਼ ਹੀ ਉਸ 'ਚੋਂ ਹੋਇਆ ਸੀ, ਉਸ ਨੂੰ ਵਾਪਸ ਪੰਜਾਬ ਦੇ ਵਿੱਚ ਖੜਾ ਕਰ ਸਕਣ
ਤੇ ਇਹੀ ਅਸੀਂ ਹੋਪ ਹੀ ਕਰ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।